ਉਹ ਕਹਿੰਦੇ ਕਰੋੜਪਤੀ ਕਿਸ ਤਰੀਕੇ ਨਾਲ ਕਰੋੜਪਤੀ ਬਣਾਉਣਾ ਦੱਸਣ ਮੈਨੂੰ। ਉਹਨਾਂ ਕੋਲ ਆਪਣੇ ਕੋਲ ਤਾਂ ਖਜ਼ਾਨੇ 'ਚ ਪੈਸਾ ਹੈ ਨਹੀਂ। ਪੰਜਾਬ ਨੂੰ ਡੋਬ ਕੇ ਰੱਖ ਦਿੱਤਾ, ਪੰਜਾਬ ਮਾਰਤਾ, ਬਰਬਾਦ ਕਰਤਾ ਪੰਜਾਬ ਸਾਰਾ। ਉਸ ਜ਼ਮੀਨ 'ਚ ਭਾਵੇਂ 2 ਕਨਾਲ ਚਾਹੇ 3 ਕਨਾਲ ਹੈ, ਮੈਂ ਉਹਦੇ ਵਿੱਚ ਆਪਣੇ ਬੱਚੇ ਪਾੜ ਰਹੀ ਹਾਂ। ਮੇਰੀ ਜ਼ਮੀਨ 'ਚ ਜਿਹੜਾ ਪੈਰ ਪਾਊ ਮੈਂ ਪੈਰ ਵੱਢੂਗੀ। ਆ ਕੇ ਵੜ ਕੇ ਦੇਖੇ। ਦਿੱਲੀ ਵਾਲੇ ਚੋਰ ਬੈਠੇ ਇਹਨਾਂ ਦੇ ਸਿਰ ਤੇ ਆ ਕੇ, ਉਹਨਾਂ ਤੋਂ ਪਤਾ ਨਹੀਂ ਕਿਉਂ ਡਰਦੇ ਸਾਨੂੰ ਮਾਰਨੇ ਨੂੰ। ਉਹ ਪੰਜਾਬ ਉਹੀ ਕਹਿੰਦੇ ਆ ਕਿ ਹੋ ਰਿਹਾ ਅੰਨੇ ਆ, ਇੱਥੋਂ ਗਏ ਖੇਤਾਂ 'ਚੋਂ ਗਏ। ਹਰ ਜਗ੍ਹਾ ਚੁਟਕਲੇ ਸੁਣਾ ਕੇ ਨਹੀਂ ਗੱਲਾਂ ਚੱਲਦੀਆਂ। ਜਿੱਥੇ ਦੇਖਦਾ ਉੱਥੇ ਚੁਟਕਲੇ ਸੁਣਨ ਲੱਭਦਾ। ਇੱਕ ਬੰਦਾ ਦੇਖਿਆ, ਇੱਕ ਫਲਾਨਾ ਦੇਖਿਆ, ਇਦਾਂ ਨਹੀਂ ਗੱਲਾਂ ਚੱਲਦੀਆਂ। ਅਸੀਂ ਪਾਕਿਸਤਾਨ ਦੇ ਵਿੱਚੋਂ ਧੱਕੇ ਖਾ ਕੇ ਆਏ, ਇੱਥੇ ਆ ਕੇ ਦਿਹਾੜੀਆਂ ਕਰਕੇ 5-5 6-6 ਦਿਨ ਭੁੱਖੇ ਰਹਿ ਕੇ ਤਾਂ ਇੱਕ ਮਰਲਾ ਖਰੀਦਿਆ। ਅੱਜ ਅਸੀਂ ਇਹਨਾਂ ਨੂੰ ਦੇ ਦਈਏ। ਇਹਨਾਂ ਨੂੰ ਦੱਸੋ ਜਿਹੜੀ 4-4 ਫਸਲਾਂ ਦੀ ਜ਼ਮੀਨ ਖੋਈਦੀ ਆ, ਕਿਸਾਨ ਨੂੰ ਮਾਰਨੇ ਦੀ ਪਾਲਿਸੀ ਆ ਇਹ। ਅਸੀਂ ਲੋਕ ਕਿੱਥੇ ਬਿਜ਼ਨਸ ਕਰਨਾ ਜਾਣਦੇ ਆ ਜੀ। ਜਿਹੜਾ ਇਹਨਾਂ ਨੇ ਕਿਹਾ ਜੀ ਤੁਹਾਨੂੰ ਬਿਜ਼ਨਸ ਖੋਲ ਦੇਣਾ, ਤੁਹਾਨੂੰ ਜੀ ਪਲਾਟ ਦੇ ਦੇਣੇ ਆ। ਅਸੀਂ ਤਾਂ ਖੇਤੀ ਵਾਲੇ ਬੰਦੇ ਆ ਜੀ, ਖੇਤੀ ਕਰਨੀ ਸਾਰੀ ਉਮਰ ਜਾਣਦੇ ਆ। ਕਿਹਾ ਜੀ ਇੱਥੋਂ ਹਿਮਾਚਲ ਨੂੰ ਰੋਜ਼ ਦੀਆਂ 300-400 ਗੱਡੀਆਂ ਜਾਂਦੀਆਂ ਜੀ ਇੱਥੋਂ ਸਬਜ਼ੀ ਦੀਆਂ। ਇਹ ਸਾਡੀ ਜਿਹੜੀ ਹੈ ਸ਼ੇਰਗੜ੍ਹ ਦੀ ਜ਼ਮੀਨ ਸਬਜ਼ੀਆਂ ਦੀ ਜ਼ਮੀਨ ਆ। ਸਰਕਾਰ ਕਹਿੰਦੀ ਹੈ ਵੀ ਤੁਹਾਨੂੰ ਸਾਰਿਆਂ ਨੂੰ ਮੈਂ ਕਰੋੜਪਤੀ ਬਣਾਉਣਾ ਹੈ, ਜੋ ਉਹ ਕਹਿੰਦੇ ਨੇ। ਜ਼ਿਮੀਦਾਰ ਸੀਗੇ ਜੀ, ਜ਼ਿਮੀਦਾਰ ਹੀ ਰਹਿਣਾ ਚਾਹੁੰਦੇ ਆ। ਔਰ ਸਾਨੂੰ ਨਾ ਕੋਈ ਕਰੋੜ ਨਹੀਂ ਜੀ। ਜਿਹੜਾ ਸਾਨੂੰ 1200 ਗਜ ਦਾ ਪਲਾਟ ਦੇਣ ਨੂੰ ਕਹਿੰਦੇ ਨਾ, ਉਹ ਵੀ ਨਹੀਂ ਤਾਂ ਦੇਣਾ। 60% ਕਿਸਾਨ ਤੋਂ ਲੈ ਕੇ 40 ਰੇਸ਼ੋ ਨਾਲ 60-40 60 ਲੱਖ ਬਣ ਗਿਆ। ਕਿਹੜਾ ਕਿਸਾਨ ਦਊਗਾ 60 ਲੱਖ ਇਹਨਾਂ ਨੂੰ? ਪਹਿਲਾਂ ਤੁਸੀਂ ਜ਼ਮੀਨ ਵੀ ਦਿਓ, 60 ਲੱਖ ਰੁਪਈਆ ਵੀ ਦਿਓ। ਨਾਲੇ ਇਹਨਾਂ ਤੋਂ ਜੁੱਤੀਆਂ ਖਾਓ, ਬਾਅਦ ਚ ਡੱਬੇ ਚੱਕ ਕੇ ਇਹਨਾਂ ਦੇ ਦਰਵਾਜ਼ਿਆਂ ਤੇ ਘੁੰਮੋ। ਅਫਸਰਾਂ ਦੀ ਜਾਣ ਤੱਕ ਕੰਢੀ ਨੂੰ ਹਜ਼ਾਰਾਂ ਏਕੜ ਲੈ ਲੈਣ। ਜਿਹੜੀ ਖੜਕਾਨਾ ਜ਼ਮੀਨ ਆ ਪਈ ਆ ਉੱਥੇ ਸਰਵਾੜ ਵੀ ਨਹੀਂ ਕੋਈ ਵੱਢਦਾ ਉੱਥੋਂ। ਤੁਹਾਨੂੰ ਕਰੋੜਪਤੀ ਨਹੀਂ ਸਾਨੂੰ ਬਣਾਉਣਾ, ਉਹਨਾਂ ਨੇ ਸਾਨੂੰ ਰੋਡਪਤੀ ਬਣਾਉਣਾ। ਕੱਕਾ ਕੱਟ ਦੇਣਾ, ਨਾਲੋਂ ਕੱਕਾ ਕੱਟ ਦੇਣਾ, ਰੋਡਪਤੀ ਬਣਾਉਣਗੇ ਪੰਜਾਬ ਦੇ ਲੋਕਾਂ ਨੂੰ। ਉਹ ਭਗਵੰਤ ਮਾਨ ਨੂੰ ਕਹੇ ਕਿ ਉਹਨੂੰ ਕਿ ਆਪਣੇ ਪਿੰਡ ਤੋਂ ਸ਼ੁਰੂ ਕਰਾਵੇ ਪਹਿਲਾਂ, ਫੇਰ ਪਤਾ ਲੱਗੂਗਾ। ਉਹਨਾਂ ਦੇ ਪਿੰਡ ਦੇ ਕਰਦੇ, ਸ਼ੁਰੂਆਤ ਆਪਣੇ ਪਿੰਡ ਤੋਂ ਕਰਿਓ। ਅਗਰ ਪੰਜਾਬ ਦੇ ਨਾਲ ਇਹ ਐਕਟ ਲਾਗੂ ਹੋ ਗਿਆ, ਸਾਡੀ ਜਿਹੜੀ ਐਗਰੀਕਲਚਰ ਪ੍ਰੋਡਕਸ਼ਨ ਘਟ ਜਾਏਗੀ, ਸਾਡੀ ਜਿਹੜੀ ਕਿਸਾਨੀ ਹੈ ਅੰਡਰ ਥ੍ਰੈਟ ਆ ਜਾਏਗੀ। ਇੱਕ ਮਿੰਟ ਲਈ ਆਪਾਂ ਇਹ ਸੋਚ ਲਈਏ ਕਿ ਜ਼ਮੀਨ ਲੈ ਕੇ ਤੁਹਾਨੂੰ ਹੋਰ ਕੋਈ ਕਿੱਤਾ ਆਉਂਦਾ? ਮਤਲਬ ਹੀ ਨਹੀਂ ਜੀ, ਅਸੀਂ ਖੇਤੀ ਤੋਂ ਇਲਾਵਾ ਹੋਰ ਕੀਤਾ ਹੀ ਨਹੀਂ। ਤੁਹਾਨੂੰ ਕੋਈ ਹੋਰ ਨਹੀਂ ਜੀ, ਨਹੀਂ ਜੀ। ਇਹਦੇ ਨਾਲ ਸਰ ਕਰਨਾ ਕਾਹਦੇ ਨਾਲ ਕਿੱਤਾ? ਹੋਰ ਕਿਤੇ ਬਹੁਤ ਹੋ ਕਰਨੇ ਨੂੰ। ਦੇਣਾ ਕੀ ਆ ਇਹਨਾਂ ਨੇ? ਕਿੱਤਾ ਕਿੱਥੋਂ ਕਰਨਾ? ਉਹਨਾਂ ਨੂੰ ਦਿੱਲੀ ਵਾਲਿਆਂ ਨੂੰ ਭਗਵੰਤ ਮਾਨ ਜੀ ਆਪਣੀ ਹਾਈ ਕਮਾਂਡ ਸਮਝਦੇ ਆ। ਉਹ ਹਾਰਿਆ ਬੰਦਾ ਕਾਹਦਾ ਹਾਈ ਕਮਾਂਡ ਹੁੰਦਾ? ਚੱਲਿਓ ਨਾਰ ਦਾ ਕੀ ਚਲਾਉਣਾ? ਉਹ ਤਾਂ ਚੱਲ ਕੇ ਆ ਗਿਆ, ਇੱਥੇ ਨੂੰ ਬੁਝਿਓ ਨਾਰ ਵਾ। ਅਗਰ ਆਪਾਂ ਰਕਬਾ ਦੇਖੀਏ ਤਾਂ ਸਿਰਫ 2% ਹੈ, ਤੇ ਪੰਜਾਬ ਜਿਹੜਾ ਦੇਸ਼ ਨੂੰ 36% ਕਣਕ ਦਿੰਦਾ। 2% ਜ਼ਮੀਨ ਦਾ ਮਾਲਕ 36% ਕਣਕ ਦਿੰਦਾ। 2% ਜ਼ਮੀਨ ਦਾ ਮਾਲਕ 34% ਝੋਨਾ ਦਿੰਦਾ, 31% ਗੰਨਾ ਦਿੰਦਾ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਸੁਣਨਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਪੰਜਾਬ ਦੇ ਵਿੱਚ ਇਨੀ ਦਿਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਲੈਂਡ ਪੂਲਿੰਗ ਪਾਲਿਸੀ। ਲੈਂਡ ਪੂਲਿੰਗ ਪਾਲਿਸੀ ਨੂੰ ਸਰਕਾਰ ਪ੍ਰਚਾਰ ਰਹੀ ਹੈ, ਦੱਸ ਰਹੀ ਹੈ ਕਿ ਇਹ ਬਹੁਤ ਚੰਗੀ ਹੈ, ਇਹ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਬਣਾਈ ਗਈ ਹੈ। ਪਰ ਵੱਖ-ਵੱਖ ਥਾਵਾਂ ਤੋਂ ਇਸ ਦੇ ਖਿਲਾਫ ਆਵਾਜ਼ਾਂ ਉੱਠ ਰਹੀਆਂ ਨੇ। ਕਿਸਾਨ ਜਿਹੜੇ ਨੇ ਆਪਣੀ ਜ਼ਮੀਨ ਦੇਣ ਦੇ ਹੱਕ ਦੇ ਵਿੱਚ ਨਹੀਂ ਨੇ। ਇਸੇ ਦੇ ਤਹਿਤ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਹੁੰਚੇ ਹਾਂ। ਵੱਖ-ਵੱਖ ਪਿੰਡਾਂ ਦੀ ਇੱਥੇ ਵੀ ਜ਼ਮੀਨ ਐਕਵਾਇਰ ਹੋਣੀ ਹੈ, ਜਿਸ ਦੀ ਕੁੱਲ ਗਿਣਤੀ ਕਰੀਬ 550 ਏਕੜ ਤੋਂ ਜ਼ਿਆਦਾ ਹੈ। ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਵਿਚਾਰ ਨੇ, ਕਿ ਉਹ ਜ਼ਮੀਨ ਦੇਣ ਦੇ ਹੱਕ 'ਚ ਨੇ ਜਾਂ ਫਿਰ ਖਿਲਾਫ ਨੇ। ਜੇਕਰ ਖਿਲਾਫ ਨੇ ਤਾਂ ਕਿਉਂ ਨੇ, ਤੇ ਜੇਕਰ ਕੋਈ ਹੱਕ 'ਚ ਹੈ ਤਾਂ ਉਹ ਕਿਉਂ ਹੈ। ਸੋ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਇੱਥੇ ਪਿੰਡ ਵਾਸੀਆਂ ਦੇ ਕੋਲੋਂ। ਆਪਣੇ ਪਿੰਡ ਦਾ ਨਾਮ ਦੱਸਿਓ ਜੀ ਸਭ ਤੋਂ ਪਹਿਲਾਂ। ਮੇਰਾ ਨਾਮ ਪ੍ਰਮੋਦ ਕੁਮਾਰ ਹੈ ਜੀ। ਪਿੰਡ ਸਾਡਾ ਸ਼ੇਰਗੜ੍ਹ ਹੈਗਾ ਜੀ। ਅਸੀਂ ਇਸ ਵੇਲੇ ਪੋਰਹੀਰਾਂ ਦੀ ਜ਼ਮੀਨ ਦੇ ਵਿੱਚ ਖੜੇ ਹਾਂ ਜੀ। ਠੀਕ ਹੈ ਜੀ। ਠੀਕ ਹੈ। ਇਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਸ਼ੁਕਰੀਆ ਤੁਹਾਡਾ ਜੀ ਇੱਥੇ ਸਾਡੇ ਆਉਣ ਦਾ, ਸਾਡੇ ਭਰਾਵਾਂ ਦਾ, ਸਾਡੇ ਜ਼ਿਮੀਂਦਾਰਾਂ ਦਾ। ਜਿਹੜਾ ਤੁਸੀਂ ਦੁੱਖ ਇੱਥੇ ਪਰੇਸ਼ਾਨੀ ਆ ਉਹ ਤੁਸੀਂ ਅੱਗੇ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕਰ ਰਹੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਇਹ ਮੈਂ ਕਹਿਣਾ ਚਾਹੁੰਦਾ, ਇਹ ਜਿਹੜੀ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਹ ਕੀਤੀ ਹੈ ਜੀ, ਇਹ ਬਹੁਤ ਹੀ ਘਟੀਆ ਔਰ ਬਹੁਤ ਹੀ ਘਟੀਆ ਸੋਚ ਦੀ ਨਿਸ਼ਾਨੀ ਹੈ ਜੀ। ਦੇਖੋ ਇੱਥੇ ਜ਼ਿਮੀਂਦਾਰ ਜਿਹੜੇ ਹੈਗੇ ਆ ਆਪਣੇ ਸ਼ੇਰਗੜ੍ਹ ਜਾਂ ਪੋਰਹੀਰਾਂ ਦੇ, ਬੜੇ ਛੋਟੇ ਜ਼ਿਮੀਂਦਾਰ ਆ ਜੀ, ਜਿਨ੍ਹਾਂ ਦੀ 4 ਕਨਾਲਾਂ 5 ਕਨਾਲਾਂ 6 ਕਨਾਲਾਂ ਜ਼ਮੀਨ ਹੈ ਜੀ। ਬੜੇ ਛੋਟੇ ਜ਼ਿਮੀਂਦਾਰ ਆ। ਇੱਥੋਂ ਇਹ ਆਪਣੇ ਘਰ ਦਾ ਗੁਜ਼ਾਰਾ, ਆਪਣੇ ਬੱਚਿਆਂ ਦਾ, ਰੋਜ਼ੀ ਰੋਟੀ ਸਾਰੀ ਇੱਥੋਂ ਚੱਲਦੀ ਆ। ਇਹਨਾਂ ਦਾ ਸਾਰਿਆਂ ਦਾ ਖਰਚਾ ਇੱਥੋਂ ਚੱਲਦਾ। ਅਸੀਂ ਇੱਥੋਂ ਆਪਣੇ ਬੱਚੇ ਪਾਲੇ, ਅੱਗੇ ਬਾਹਰ ਭੇਜੇ ਆ। ਅਸੀਂ ਇਸ ਜ਼ਮੀਨ ਦੇ ਵਿੱਚੋਂ ਸਾਰਾ ਕੁਝ ਬਣਾਇਆ ਜੀ। ਅੱਜ ਇਹਦੀ ਬਦੌਲਤ ਅਗਰ ਇੱਥੇ ਖੜੇ ਆ ਤੇ ਉਸ 2 ਕਨਾਲ ਜਾਂ 4 ਕਨਾਲ ਜਾਂ 6 ਕਨਾਲ ਜ਼ਮੀਨ ਦੀ ਬਦੌਲਤ ਹੀ ਅੱਜ ਅਸੀਂ ਇੱਥੇ ਖੜੇ ਆ। ਇਹ ਜਿਹੜੀ ਤੁਸੀਂ ਇਹ ਪਾਲਿਸੀ ਲੈ ਕੇ ਆਏ ਆ, ਇਹ 6 ਕਨਾਲ ਜਿਹੜੀ ਪਾਲਿਸੀ ਜਾਂ ਜਿਹੜੀ ਇਹ ਜ਼ਮੀਨ ਪੂਲਿੰਗ ਹੋ ਰਹੀ ਆ, ਜਿਸ ਬੰਦੇ ਦੀ 6 ਕਨਾਲ ਜ਼ਮੀਨ ਜਿਹੜੀ ਆ ਉਹ ਇਸ ਵਿੱਚ ਆ ਜਾਊਗੀ
ਤੇ ਉਹਨੇ ਪਲਾਟ ਜਾਂ ਉਹਨੇ ਕਮਰਸ਼ੀਅਲ ਪਲਾਟ, ਅਸੀਂ ਲੋਕ ਕਿੱਥੇ ਬਿਜ਼ਨਸ ਕਰਨਾ ਜਾਣਦੇ ਆ ਜੀ। ਜਿਹੜਾ ਇਹਨਾਂ ਨੇ ਕਿਹਾ ਜੀ ਤੁਹਾਨੂੰ ਬਿਜ਼ਨਸ ਖੋਲ ਦੇਣਾ, ਤੁਹਾਨੂੰ ਜੀ ਪਲਾਟ ਦੇ ਦੇਣੇ ਆ। ਅਸੀਂ ਤਾਂ ਖੇਤੀ ਵਾਲੇ ਬੰਦੇ ਆ ਜੀ, ਖੇਤੀ ਕਰਨੀ ਸਾਰੀ ਉਮਰ ਜਾਣਦੇ ਆ। ਅਸੀਂ ਨਾ ਕਦੀ ਅੱਜ ਤੱਕ ਕੋਈ ਦੁਕਾਨ ਕੀਤੀ ਹੈ, ਨਾ ਕੋਈ ਕੁਛ ਕੀਤਾ। ਅਸੀਂ ਤਾਂ ਇੱਕ ਜ਼ਿਮੀਂਦਾਰ ਆਦਮੀ ਆ, ਜ਼ਿਮੀਂਦਾਰੀ ਕਰਦੇ ਆ। ਸਾਡੀ ਇੱਥੇ ਖੇਤੀ ਜਿਹੜੀ ਆ, ਇੱਕ ਫਸਲ ਜਿਹੜੀ ਆ, ਇਹ ਵੈਜੀਟੇਬਲ ਵਾਲੀ ਸਬਜ਼ੀਆਂ ਵਾਲੀ ਜ਼ਮੀਨ ਆ। ਸ਼ਹਿਰ ਦੇ ਬਿਲਕੁਲ ਨੇੜੇ ਆ, ਬਾਈਪਾਸ ਦੇ ਬਿਲਕੁਲ ਨਾਲ ਹੈ। ਠੀਕ ਹੈ ਜੀ। ਇੱਥੋਂ ਹਿਮਾਚਲ ਨੂੰ ਰੋਜ਼ ਦੀਆਂ 300-400 ਗੱਡੀਆਂ ਜਾਂਦੀਆਂ ਜੀ ਇੱਥੋਂ ਸਬਜ਼ੀ ਦੀਆਂ। ਇਹ ਸਾਡੀ ਜਿਹੜੀ ਹੈ ਸ਼ੇਰਗੜ੍ਹ ਦੀ ਜ਼ਮੀਨ ਸਬਜ਼ੀਆਂ ਦੀ ਜ਼ਮੀਨ ਆ। ਇੱਥੋਂ ਜਿਹੜੀ ਹਰ ਸਬਜ਼ੀ ਜਿਹੜੀ ਆ, ਅਸੀਂ 2 ਤਰ੍ਹਾਂ ਦੀਆਂ ਸਬਜ਼ੀਆਂ ਜੀ ਸਾਡੇ ਇੱਥੇ। ਹਰ ਛੋਟੀ ਤੋਂ ਛੋਟੀ ਸਬਜ਼ੀ, ਸਭ ਤੋਂ ਵੱਡੀ ਇੱਥੇ ਲੋਕੀ ਸਬਜ਼ੀਆਂ ਬੀਜਦੇ। 2-2 ਕਨਾਲ ਦੀ ਜ਼ਮੀਨ ਆ, ਜਿਸ ਤੋਂ ਸਾਰਾ ਵੱਡਾ ਗੁਜ਼ਾਰਾ ਹੋ ਰਿਹਾ। ਸਾਰੇ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ। ਇੱਥੋਂ ਜਿੰਨੀ ਵੀ ਸਾਰੀ ਹਿਮਾਚਲ ਨੂੰ ਜਾਂਦੀ ਹੈ ਸਬਜ਼ੀਆਂ ਦੀ ਦੇਣ ਜਿਹੜੀ ਆ, ਪੁਰੀ ਨਾ ਤੇ ਸ਼ੇਰਗੜ੍ਹ ਦੀ ਦੇਣ ਆ ਜੀ। ਅੱਛਾ ਜੀ। ਠੀਕ ਹੈ ਜੀ। ਇੱਥੇ ਤਾਂ ਸਾਰਾ ਖਰਚਾ ਕਿਹੜੀਆਂ ਸਬਜ਼ੀਆਂ ਹੁੰਦੀਆਂ ਨੇ ਥੋੜਾ ਦੱਸੋ, ਕਿਉਂਕਿ ਉਹਨਾਂ ਨੂੰ ਵੀ ਜਿਓਗ੍ਰਾਫੀਕਲ ਏਰੀਆ ਦੇ ਹਿਸਾਬ ਨਾਲ ਸਮਝ ਆਵੇ ਵੀ ਕਿੱਥੇ ਕੀ ਕੁਝ ਹੁੰਦਾ ਹੈ, ਅਸੀਂ ਨੁਕਸਾਨ ਨਾ ਕਰ ਲਈਏ। ਮੈਂ ਤੁਹਾਨੂੰ ਦੱਸਦਾ ਜੀ, ਇੱਥੋਂ ਸਭ ਤੋਂ ਪਹਿਲਾਂ ਮੈਂ ਬੜੀ ਸ਼ਾਰਟ ਜੀ ਗੱਲ ਦੱਸਦਾ। ਸਾਡੇ ਇੱਥੇ ਗਾਜਰ, ਮਟਰ, ਆਲੂ ਇਹ ਕ੍ਰੌਪਸ ਹੁੰਦੀ ਆ ਜੀ। ਠੀਕ ਹੈ। ਔਰ ਦੂਸਰੀ ਗੱਲ, ਇਹਨਾਂ ਦੋਨਾਂ ਦੇ ਵਿੱਚ ਮੈਂ ਅੱਗੇ ਵੀ ਇਹ ਦੱਸ ਚੁੱਕਾ, ਇਹ ਦੋਨਾਂ ਦੇ ਕ੍ਰੌਪ ਦੇ ਵਿੱਚ ਛੋਟੀ ਜਿਹੀ ਇੱਕ ਗੈਪ ਆਉਂਦਾ, ਬਰਸਾਤ ਦਾ ਟਾਈਮ ਹੁੰਦਾ, ਉਹਦੇ 'ਚ 60 ਮੱਕੀ ਬੀਜੀ ਜਾਂਦੀ ਹੈ। ਠੀਕ ਹੈ ਜੀ। ਅਸੀਂ ਤਾਂ ਇੱਕ ਦਿਨ ਗਿਣ ਕੇ ਚੱਲਦੇ ਜੀ, ਕੋਈ ਦਿਨ ਸਾਡਾ ਵੇਸਟ ਨਾ ਹੋਵੇ। ਇੱਕ ਫਸਲ ਅਸੀਂ ਪਹਿਲਾਂ ਬੀਜੀ ਦੀ ਆ, ਉਹਦੇ ਵਿੱਚ ਗੈਪ ਲੈ ਲਈਦਾ, ਗੈਪ ਦੇ ਵਿੱਚ ਮੱਕੀ ਬੀਜੀ ਦੀ ਆ, ਉਸ ਤੋਂ ਬਾਅਦ ਫਿਰ ਅਗਲੀ ਫਸਲ ਬੀਜੀ ਦੀ ਆ। ਅਸੀਂ ਤਾਂ ਇੱਕ ਦਿਨ ਦਾ ਵੀ ਗੈਪ ਨਹੀਂ ਦਿੰਦੇ ਜੀ ਜ਼ਮੀਨ ਨੂੰ। ਔਰ ਫਰਟੀਲਾਈਜ਼ਰ ਜ਼ਮੀਨ ਆ, ਇੱਥੇ ਸਾਰੇ ਜ਼ਿਮੀਂਦਾਰ ਸਾਰੇ ਬੈਠੇ ਆ। ਤੁਸੀਂ ਕਿਸੇ ਨਾਲ ਵੀ ਗੱਲ ਕਰਕੇ ਦੇਖੋ, ਕੋਈ ਵੀ ਇੱਥੇ, ਇਹ ਤਾਂ ਬਹੁਤ ਜ਼ਿਆਦਾ ਜਿਹੜੀ ਆ ਉਪਜਾਊ ਜ਼ਮੀਨ ਹੈ ਜੀ, ਵਾਹੀਯੋਗ ਜ਼ਮੀਨ ਹੈ, ਜਾਂ ਤਾਂ ਬੰਜਰ ਵੀ ਨਹੀਂ ਹੈਗੀ। ਕੋਈ ਬੰਜਰ ਨਹੀਂ ਜੀ, ਕੋਈ ਕੁਛ ਨਹੀਂ, ਬਿਲਕੁਲ 4 ਫਸਲਾਂ ਦੀ ਜ਼ਮੀਨ ਹੈ ਜੀ। ਦੇਖੋ ਵਿੱਚ ਤਾਂ ਖੜੇ ਆ, ਵੀਡੀਓ ਕਾਲ ਕਰਕੇ ਦੇਖੋ ਵਿੱਚ ਤਾਂ ਖੜੇ ਆ, ਕਮਾਦ ਖੜਾ, ਜੰਤਰ ਆ। ਇਹਨਾਂ ਨੂੰ ਦੱਸੋ ਜਿਹੜੀ 4 ਫਸਲਾਂ ਦੀ ਜ਼ਮੀਨ ਖੋਈ ਦੀ ਆ, ਕਿਸਾਨ ਨੂੰ ਮਾਰਨੇ ਦੀ ਪਾਲਿਸੀ ਆ ਇਹ ਤਾਂ ਕਿਸਾਨਾਂ ਨੂੰ ਬੇਘਰ ਕਰਨੇ ਵਾਲੀ ਪਾਲਿਸੀ ਆ। ਅੱਛਾ, ਸਭ ਤੋਂ ਪਹਿਲਾਂ ਆਪਾਂ ਸਾਰਿਆਂ ਦਾ ਮਤਾ ਇੱਕ ਵਾਰੀ ਲੈ ਲਈਏ। ਤੁਸੀਂ ਇਹ ਦੱਸ ਦਿਓ, ਇੱਕ ਤੋਂ ਜੇ ਤੋਂ ਵੀ ਪੁੱਛਦਾ ਹਾਂ ਜਾਂ ਨਾ 'ਚ ਜਵਾਬ ਦੇ ਦਿਓ। ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਸਰਕਾਰ? ਨਹੀਂ ਜੀ, ਨਹੀਂ ਜੀ, ਸਰਕਾਰ ਕਹਿੰਦੀ ਹੈ ਵੀ ਤੁਹਾਨੂੰ ਸਾਰਿਆਂ ਨੂੰ ਮੈਂ ਕਰੋੜਪਤੀ ਬਣਾਉਣਾ ਹੈ, ਜੋ ਉਹ ਕਹਿੰਦੇ ਨੇ। ਅਸੀਂ ਜ਼ਿਮੀਂਦਾਰ ਸੀਗੇ ਜੀ, ਜ਼ਿਮੀਂਦਾਰ ਹੀ ਰਹਿਣਾ ਚਾਹੁੰਦੇ ਆ। ਔਰ ਸਾਨੂੰ ਨਾ ਕੋਈ ਕਰੋੜ ਨਹੀਂ ਜੀ, ਸਾਨੂੰ ਕੋਈ ਇੱਥੇ ਵਿੱਚੋਂ ਇੱਕ ਵੀ ਐਸਾ ਜ਼ਿਮੀਂਦਾਰ ਨਹੀਂ ਜਿਹੜਾ ਇਸ ਪਾਲਿਸੀ ਦੇ ਅੰਦਰ ਆਉਣਾ ਚਾਹੁੰਦਾ ਹੋਵੇ। ਔਰ ਦੂਸਰੀ ਗੱਲ, ਜੇ ਤੁਸੀਂ ਕਹੋ ਤੇ ਕੱਲਾ ਬੰਦਾ ਇੱਕ ਐਫੀਡੇਵਿਟ ਦੇਣ ਨੂੰ ਤਿਆਰ ਹੈ ਕਿ ਅਸੀਂ ਨਹੀਂ ਇਹ ਪਾਲਿਸੀ ਦੇਣੀ। ਲੈਂਡ ਪੂਲਿੰਗ ਕਰਦੇ ਆ ਅਸੀਂ, ਲੈਂਡ ਪੂਲਿੰਗ ਦਾ ਸਖਤ ਵਿਰੋਧ ਕਰਦੇ ਆ, ਸਖਤ ਵਿਰੋਧ ਕਰਦੇ ਆ। ਇਹਨਾਂ ਦਾ ਮੇਨ ਮਕਸਦ ਪਤਾ ਕੀ ਆ ਜੀ, ਇਹ ਇੱਥੇ ਦੀ ਉਪਜਾਊ ਜ਼ਮੀਨ ਖਤਮ ਕਰਨਾ ਚਾਹੁੰਦੇ ਆ। ਕਾਰਨ ਕੀ ਹੋ ਸਕਦਾ? ਉਹਦੇ ਪਿੱਛੇ ਕੌਣ ਹੈ? ਉਹਦੇ ਪਿੱਛੇ ਕੌਣ ਇਹੋ ਜਿਹੀਆਂ ਪਾਲਿਸੀਆਂ? ਮੇਨ ਸਾਨੂੰ ਸਭ ਨੂੰ ਪਤਾ ਜੀ ਕੌਣ ਆ ਜੀ। ਦੇਖੋ ਸਰ, ਗੱਲ ਹੈ ਦਿੱਲੀ ਵਾਲੇ ਚੋਰ ਬੈਠੇ ਇਹਨਾਂ ਦੇ ਸਿਰ ਤੇ ਆ ਕੇ, ਉਹਨਾਂ ਤੋਂ ਪਤਾ ਨਹੀਂ ਕਿਉਂ ਡਰਦੇ ਸਾਨੂੰ ਮਾਰਨੇ ਨੂੰ। ਉਹ ਪੰਜਾਬ ਉਹੀ ਕਹਿੰਦੇ ਆ ਕਿ ਹੋਰ ਅੰਨੇ ਆ, ਇੱਥੋਂ ਗਏ, ਖੇਤਾਂ ਚੋਂ ਗਏ, ਪਿੰਡਾਂ ਦੇ ਹੀ ਆ ਸਾਰੇ ਜਿਹੜੇ ਕਹਿੰਦੇ ਨੇ ਮੈਂ ਈਸ਼ਰ ਚਲਾਉਣੇ ਆ। ਤਾਂ ਇਹਨਾਂ ਦੇ ਸਿਰ ਉਹ ਜਿਹੜੀ ਜੁੱਤੀ ਫੜ ਕੇ ਬੈਠੇ ਇਹਨਾਂ ਦੇ। ਸਰ ਜਿਹੜੇ ਇਹ ਦਿੱਲੀ ਤੋਂ ਆਈ ਹੈ ਨਾ, ਦਿੱਲੀ ਤੋਂ ਜਿਹੜੀ ਜੋ ਵੀ ਇੱਥੇ ਇਹਨਾਂ ਨੇ ਪ੍ਰਬੰਧਕ ਲਾਏ ਆ, ਜਿੰਨੇ ਵੀ ਇਹਦੇ ਨੁਮਾਇੰਦੇ ਆਏ ਆ, ਦਿੱਲੀ ਤੋਂ ਆਏ ਆ, ਉਹਨਾਂ ਨੂੰ ਕੋਈ ਮਤਲਬ ਨਹੀਂ ਜੀ ਪੰਜਾਬ ਦੀ ਜ਼ਮੀਨ 'ਚ ਕਿੱਥੇ ਸੀ ਜਾਂ ਕਿੱਥੇ ਜ਼ਮੀਨ ਆ, ਜਾਂ ਇਹਦੀ ਕੀ ਵੈਲਿਊ ਆ, ਜਾਂ ਇੱਥੇ ਸਬਜ਼ੀਆਂ ਕਿਹੜੀਆਂ ਹੁੰਦੀਆਂ, ਜਾਂ ਲੋਕਾਂ ਦਾ ਗੁਜ਼ਾਰਾ ਕਿੱਦਾਂ ਚੱਲਦਾ। ਉਹਨਾਂ ਨੂੰ ਕੀ ਇਸ ਗੱਲ ਦੇ ਨਾਲ ਮਤਲਬ? ਉਹ ਤਾਂ ਜੀ ਉਹਨਾਂ ਦੀ ਸਰਕਾਰ ਜਿਹੜੀ ਆ ਉਹ ਇੱਥੇ ਇਸ ਵੇਲੇ ਬਣ ਗਈ ਆ। ਸਰਕਾਰ ਦੇ ਵਿੱਚ ਉਹ ਚਾਹੁੰਦੇ ਕਿ ਅਸੀਂ ਧੱਕਾ ਕਰੀਏ, ਅਸੀਂ ਜ਼ਮੀਨਾਂ ਇਹਨਾਂ ਦੀਆਂ ਖੋਈਏ, ਖੋ ਕੇ ਤਾਂ ਇੱਕ ਆਪਾਂ ਆਪਣਾ ਜਿਹੜਾ ਸਿਸਟਮ ਜਿਹੜਾ ਉਹ ਆਪਣਾ ਸੈੱਟ ਕਰੀਏ। ਅਗਲੇ ਜੋ ਵੀ ਫੰਡ ਜਿਹੜੇ ਆ ਉਹ ਵੱਡੇ ਘਰਾਣੇ ਵਾਲਿਆਂ ਨੂੰ ਦਈਏ ਤੇ ਉਹਨਾਂ ਤੋਂ ਆਪਣਾ ਕਮਿਸ਼ਨ ਲਈਏ, ਉਹਨਾਂ ਤੋਂ ਪੈਸੇ ਲਈਏ। ਇਹ ਇੱਕ ਕਰਪਸ਼ਨ ਦਾ ਮੁੱਦਾ ਜੀ। ਇਹ ਕੋਈ ਜ਼ਿਮੀਂਦਾਰ ਦੇ ਵਿੱਚ ਪੈਸੇ ਕਮਾਉਣ ਦਾ, ਇਹ ਸਿਰਫ ਇੱਕ ਕਰਪਸ਼ਨ ਹੈ, ਪੈਸੇ ਬਣਾਉਣ ਦਾ ਮੁੱਦਾ ਹੈ। ਇਹਦੇ ਵਿੱਚ ਕੋਈ ਕਿਸੇ ਜ਼ਿਮੀਂਦਾਰ ਨੂੰ ਇਹਦੇ ਵਿੱਚ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ। ਅਸੀਂ ਕੋਈ ਜ਼ਮੀਨ ਆਪਣੀ ਦੇਣਾ ਨਹੀਂ ਚਾਹੁੰਦੇ, ਚਾਹੇ ਦੁਨੀਆ ਇੱਧਰ ਦੀ ਇੱਧਰ ਹੋ ਜਾਵੇ। ਦੇਖੋ ਜੀ, ਹਰ ਕੋਸ਼ਿਸ਼ ਤੱਕ ਜਾਵਾਂਗੇ। ਦੇਖੋ, ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਮਰਾਂਗੇ। ਦੇਖੋ, ਮਰਨਾ ਇਹ ਹੁੰਦਾ ਕਿ ਅਸੀਂ ਗਿਵ ਅਪ ਕਰ ਲਿਆ, ਅਸੀਂ ਮਰਾਂਗੇ ਨਹੀਂ, ਅਸੀਂ ਮਾਰਾਂਗੇ ਵੀ। ਠੀਕ ਹੈ ਨਾ ਜੀ। ਜੇ ਕਹਿੰਦੇ ਨੇ ਕੱਲ ਨੂੰ, ਜਿੱਦਾਂ ਪਹਿਲਾਂ ਹੁਣ ਐਕਸਪ੍ਰੈਸ ਵੇ ਦੀ ਜ਼ਮੀਨਾਂ ਉਹਨਾਂ ਨੇ ਪੁਲਿਸ ਲਾ ਕੇ JCBs ਭੇਜ ਕੇ ਐਕਵਾਇਰ ਕਰ ਲਈ। ਜੇ ਕੱਲ ਨੂੰ ਪੁਲਿਸ ਲੱਗਦੀ ਹੈ, ਅਲੱਗ-ਅਲੱਗ ਟੁਕੜਿਆਂ 'ਚ ਵੰਡ ਕੇ ਜ਼ਮੀਨਾਂ ਥੋੜੀਆਂ ਕਰਕੇ ਐਕਵਾਇਰ ਕਰਨੀਆਂ ਸ਼ੁਰੂ ਕੀਤੀਆਂ ਜਾਂਦੀਆਂ ਨੇ, ਫਿਰ ਤੁਹਾਡੀ ਸਾਰਿਆਂ ਦੀ ਪਾਲਿਸੀ ਕੀ ਹੋਊਗੀ? ਕਿਵੇਂ? ਸਾਡਾ ਏਕਾ ਹੈ ਜੀ, ਸਾਡਾ ਏਕਾ। ਕਿਸੇ ਇੱਕ ਬੰਦੇ ਦੀ ਵੀ ਜ਼ਮੀਨ ਜਾਵੇ, ਉਹਦੇ ਵਿੱਚ ਸਾਰੀ ਦੁਨੀਆ ਜਿਹੜੀ ਹੈ, ਸਾਰੇ ਜ਼ਿਮੀਂਦਾਰ ਉਸ ਬੰਦੇ ਦੇ ਨਾਲ ਹੈ ਜੀ। ਠੀਕ ਹੈ। ਇਹ ਦੇਖੋ,
ਇਹ ਤਾਂ ਪਰਸਨਲ ਅਟੈਕ ਹੈ ਜੀ ਕਿਸੇ ਦੇ ਉੱਤੇ, ਕਿਸੇ ਦੀ ਜ਼ਮੀਨ, ਕਿਸੇ ਦੀ ਮਾਂ ਭੂਮੀ ਜਿਹੜੀ ਹੈ ਤੁਸੀਂ ਲੈ ਰਹੇ ਆ। ਇਹ ਕੋਈ ਦੇਣ ਨੂੰ ਤਿਆਰ ਹੈ? ਕੋਈ ਦੇ ਦਊਗਾ? ਹੈ ਤੁਸੀਂ ਜਨਾਬ ਇੱਕ ਕਮਰਾ ਕਿਰਾਏ ਤੇ ਨਹੀਂ ਦਿੰਦੇ ਹੈ, ਤੁਸੀਂ ਸਾਨੂੰ ਕਹਿੰਦੇ ਜ਼ਮੀਨਾਂ ਦੇ ਦਿਓ, ਕਿੱਥੋਂ ਦੇ? ਜੀ ਇੱਧਰ ਸੁਣ ਲਈਏ। ਜੀ ਜਿਹੜੀ ਤੁਸੀਂ ਗੱਲ ਕਰਦੇ ਆ ਉਹ ਲੈਂਡ ਐਕੁਇਸ਼ਨ ਐਕਟ ਦੇ ਅਧੀਨ ਲਈ ਉਹ ਉਹਨੇ 2013 ਦਾ ਸੀ, ਪਰ ਇਹਦੇ 'ਚ ਵੀ ਕਿਸੇ ਤਰੀਕੇ ਉਹਨਾਂ ਨੇ ਕਬਜ਼ਾ ਤਾਂ ਲੈਣਾ ਹੀ ਹੈ ਨਾ, ਕਬਜ਼ਾ ਤਾਂ ਲੈਣਾ ਹੀ ਹੈ। ਲੈਂਡ ਪੂਲਿੰਗ ਸਕੀਮ ਦੇ ਥੱਲੇ ਆ। ਜੀ ਜੀ। ਇਹ ਸਕੀਮ ਦੇ ਥੱਲੇ ਤਾਂ ਇੰਨਾ ਹਨੇਰਗਰਦੀ ਹੈ ਨਹੀਂ ਪਾਈਓ ਆ। ਇਹ ਸਕੀਮ ਨੂੰ ਪੂਰੀ ਪੜੋ। ਕਲੌਜ਼ 5 ਨੰਬਰ ਕਲੌਜ਼ 'ਚ ਇਹ ਲਿਖਿਆ ਆ ਵੀ 1 ਕਿੱਲੇ ਦੀ ਜਿਹੜੀ ਤਿਆਰੀ ਹੋਣੀ ਆ 1 ਕਰੋੜ ਰੁਪਈਆ ਲਾਗਤ ਹੋਣੀ ਆ ਉਹਦੀ ਕੰਸਟਰਕਸ਼ਨ ਤੇ ਜਿਹੜਾ ਸਾਨੂੰ 1200 ਗਜ ਦਾ ਪਲਾਟ ਦੇਣ ਨੂੰ ਕਹਿੰਦੇ ਨਾ, ਉਹ ਵੀ ਨਹੀਂ ਤਾਂ ਦੇਣਾ 60% ਕਿਸਾਨ ਤੋਂ ਲੈ ਕੇ 40 ਰੇਸ਼ੋ ਨਾਲ 60 60 ਲੱਖ ਬਣ ਗਿਆ। ਕਿਹੜਾ ਕਿਸਾਨ ਦਊਗਾ 60 ਲੱਖ ਇਹਨਾਂ ਨੂੰ? ਪਹਿਲਾਂ ਤੁਸੀਂ ਜ਼ਮੀਨ ਵੀ ਦਿਓ, 60 ਲੱਖ ਰੁਪਈਆ ਵੀ ਦਿਓ, ਨਾਲੇ ਇਹਨਾਂ ਤੋਂ ਜੁੱਤੀਆਂ ਖਾਓ, ਬਾਅਦ ਚ ਡੱਬੇ ਚੱਕ ਕੇ ਇਹਨਾਂ ਦੇ ਦਰਵਾਜ਼ਿਆਂ ਤੇ ਘੁੰਮੋ। ਅਸੀਂ ਜ਼ਮੀਨ ਅੱਜ ਜਿੰਨੇ ਵੀ ਬੰਦੇ ਖੜੇ ਕੋਈ ਵੀ ਕਿਸੇ ਕੀਮਤ ਤੇ ਦੇਣ ਨੂੰ ਤਿਆਰ ਨਹੀਂ। ਜਿਹੜਾ ਕੋਈ ਆਊਗਾ ਮਰਨ ਦੀ ਪਾਲਿਸੀ ਹੈ। ਵੱਡਾਂਗੇ ਮਾਰ ਜਾਵਾਂਗੇ ਪਰ ਜ਼ਮੀਨ ਨਹੀਂ। ਮੇਰੇ 2000 ਚ ਮੇਰੇ ਹਸਬੰਡ ਦੀ ਡੈਥ ਹੋਈ ਉਹ ਆ। ਮੈਂ ਉਸ ਜ਼ਮੀਨ ਚ ਭਾਵੇਂ 2 ਕਨਾਲ ਚਾਹੇ 3 ਕਨਾਲ ਹੈ, ਮੈਂ ਉਹਦੇ ਵਿੱਚ ਆਪਣੇ ਬੱਚੇ ਪਾਲ ਰਹੀ ਹਾਂ। ਸਾਰਾ ਨਗਰ ਜਾਣਦਾ, ਬੇਸ਼ੱਕ ਜਿਹਨੂੰ ਮਰਜ਼ੀ ਪੁੱਛੋ। ਮੇਰੀ ਜ਼ਮੀਨ 'ਚ ਜਿਹੜਾ ਪੈਰ ਪਾਊ ਮੈਂ ਪੈਰ ਵੱਢੂਗੀ। ਆ ਕੇ ਵੜ ਕੇ ਦੇਖੇ। ਅੱਛਾ, ਭਗਵੰਤ ਮਾਨ ਤਾਂ ਕਹਿੰਦਾ ਤੁਹਾਨੂੰ ਕਰੋੜਪਤੀ ਬਣਾਉਣਾ। ਸਾਨੂੰ ਲੋੜ ਨਹੀਂ, ਅਸੀਂ ਸਾਡੇ ਹੱਥ ਦਿੱਤੇ ਹੋ ਆ, ਸਾਡੇ ਹੱਥ ਦਿੱਤੇ ਹੋ ਰੱਬ ਨੇ ਕਮਾ ਕੇ ਖਾਣ ਨੂੰ। ਸਾਨੂੰ ਕੋਈ ਉਹਦੀ ਕਰੋੜਪਤੀ ਦੀ ਸਾਨੂੰ ਕੋਈ ਮਤਲਬ ਨਹੀਂ। ਅਸੀਂ ਹੱਥ ਸਾਡੀ ਮਿਹਨਤ ਕਰਕੇ ਖਾਵਾਂਗੇ। ਅਸੀਂ ਜ਼ਿਮੀਂਦਾਰ ਦੇਤੀਆਂ ਪੁੱਤ ਵਾਂ। ਅਸੀਂ ਕਿਉਂ ਆਪਣੀ ਵਿਰਾਸਤ ਵਿੱਚ ਮਿਲੀ ਜ਼ਮੀਨ ਜਾਇਦਾਦ ਕਿਸੇ ਨੂੰ? ਬੀਬੀ ਜੀ ਤੁਸੀਂ ਕੀ ਕਹਿ ਰਹੇ ਹੋ? ਹਾਂਜੀ, ਅਸੀਂ ਨਹੀਂ ਜ਼ਮੀਨ ਦੇਣਾ ਚਾਹੁੰਦੇ, ਨਹੀਂ ਦੇਣਾ ਨਹੀਂ ਦੇਣੇ ਚਾਹੁੰਦੇ। ਅੱਛਾ, ਇਹ ਗੱਲ ਦੱਸਿਓ, ਜਿੱਦਾਂ ਤੁਸੀਂ ਪਾਲਿਸੀ ਪੜ੍ਹੀ ਹੋਈ ਹੈ, ਤੁਸੀਂ ਗੱਲਾਂ ਦੱਸ ਰਹੇ ਸੀ। ਕਿਸਾਨ ਸਾਰੇ ਅਵੇਅਰ ਵਾ। ਹਾਂਜੀ, ਅਵੇਅਰ ਨਹੀਂ ਕੋਈ ਵੀ ਹੋਣਾ ਚਾਹੀਦਾ, ਬਹੁਤ ਜ਼ਿਆਦਾ ਲੋੜ ਹੈ। ਇਸੇ ਗੱਲ ਤੋਂ ਸਰਕਾਰਾਂ ਡਰਦੀਆਂ ਨੇ ਕਿ ਸਾਹਮਣੇ ਵਾਲਾ ਪੜ ਕਿਉਂ ਗਿਆ। ਇਸੇ ਕਰਕੇ ਲਿਆਏ ਆ ਵੀ ਸਾਰੇ ਅਵੇਅਰਨੈਸ ਹੈ ਨਹੀਂ, ਅਨਪੜ੍ਹ ਵਾ। ਤੁਹਾਡੀ ਅਵੇਅਰਨੈਸ ਕਰਕੇ ਹੀ ਉਹਨਾਂ ਨੇ ਸਾਰੇ ਪੋਰਟਲਾਂ ਤੋਂ ਹਟਾਤੀ। ਹੁਣ ਕਿਤੇ ਲੱਭਦੀ ਨਹੀਂ ਪਾਲਿਸੀ ਜੀ, ਜਦੋਂ ਕਿਸੇ ਵੀ ਵੈਬਸਾਈਟ ਤੇ ਅਫਸਰਾਂ ਦੀ ਜਾਣ ਤੱਕ ਕੰਢੀ ਨੂੰ ਹਜ਼ਾਰਾਂ ਏਕੜ ਲੈ ਲੈਣ। ਜਿਹੜੀ ਖੜਕਾਨਾ ਜ਼ਮੀਨ ਵਾ ਪਈ ਆ ਉੱਥੇ ਸਰਵਾੜ ਵੀ ਨਹੀਂ ਕੋਈ ਵੱਢਦਾ। ਉੱਥੋਂ ਹਜ਼ਾਰਾਂ ਏਕੜ ਪਈ ਆ, ਲੈ ਲੈਣ ਤੇ ਜਾ ਕੇ ਕਰਨ ਉੱਥੇ ਕਲੋਨੀਆਂ ਕਾਇਮ। ਬੇਆਬਾਦ ਜ਼ਮੀਨ ਵਾ। ਇੱਥੇ 4-4 ਫਸਲੀ ਜ਼ਮੀਨ ਖੋਣ ਲੱਗੇ ਆ। ਇਹ ਕਿੱਥੇ ਦੀ ਅਕਲਮੰਦੀ, ਕਿਹੜੀ ਸਰਕਾਰ ਦੀ ਅਕਲਮੰਦੀ ਆ? ਬਜਵਾੜੇ ਦੇ ਲਾਗਿਓਂ ਕਰ ਲੈਣਾ ਸਾਰੇ ਮਾਜੋ ਕਲੋਨੀਆਂ ਮੱਲੀਆਂ ਸਾਰੇ ਮਾਲਣ ਦਾ। ਉਹ ਇੱਥੇ ਜਿਹੜੀ ਜ਼ਮੀਨ ਆਊਗਾ ਉਹਦੇ ਵਿੱਚ ਹੈਗਾ ਆ। ਅੱਛਾ, ਇੱਕ ਚੀਜ਼ ਹੁੰਦੀ ਹੈ ਹਰੇਕ ਸਰਕਾਰ ਦੇ ਵਿੱਚ ਨਾ, ਗੈਰ ਕਾਨੂੰਨੀ ਪਹਿਲਾਂ ਕਲੋਨੀਆਂ ਬਣ ਜਾਂਦੀਆਂ ਨੇ, ਬਾਅਦ ਚੋਂ ਉਹਨਾਂ ਨੂੰ ਮਾਨਤਾ ਦੇ ਦਿੰਦੇ ਵਿਧਾਨ ਸਭਾ ਦੇ ਵਿੱਚ। ਇੱਕ ਗੱਲ ਹੈ ਉਹਦੇ ਵਿੱਚ ਜ਼ਿਮੀਂਦਾਰ ਬਣਾਉਂਦੇ ਆ। ਨਹੀਂ ਆਪਾਂ ਕਲੋਨੀਆਂ ਬਣਾਉਂਦੀ ਕੌਣ ਆ? ਬਣਾਉਂਦਾ ਜਿਹੜੀਆਂ ਨਜਾਇਜ਼ ਕਲੋਨੀਆਂ ਬਣੀਆਂ ਉਹ ਬਣਾਈਆਂ ਕਿਹਨੇ ਆ? ਉਹ ਸਰਕਾਰ ਨੇ ਬਣਾਈਆਂ। ਸਰਕਾਰ ਦੇ ਬੰਦਿਆਂ ਨੇ ਮੀਟਰ ਲਾਏ। ਸਰਕਾਰ ਦੇ ਕਿੱਦਾਂ ਮੀਟਰ ਲੱਗ ਗਏ? ਕਿੱਦਾਂ ਲੱਗ ਗਏ? ਪੰਚਾਇਤ ਦੀਆਂ ਜ਼ਮੀਨਾਂ 'ਚ ਮੀਟਰ ਲੱਗੇ ਆ, ਕਿੱਦਾਂ ਲਾ ਲਏ? ਕਿਉਂ ਲਾਏ? ਉਹ ਕਹਿੰਦੇ ਕਰੋੜਪਤੀ। ਕਿਸ ਤਰੀਕੇ ਨਾਲ ਕਰੋੜਪਤੀ ਬਣਾਉਣਾ ਦੱਸਣ ਮੈਨੂੰ। ਉਹਨਾਂ ਕੋਲ ਆਪਣੇ ਕੋਲ ਤਾਂ ਖਜ਼ਾਨੇ 'ਚ ਪੈਸਾ ਹੈ ਨਹੀਂ। ਪੰਜਾਬ ਨੂੰ ਡੋਬ ਕੇ ਰੱਖ ਦਿੱਤਾ, ਪੰਜਾਬ ਮਾਰਤਾ, ਬਰਬਾਦ ਕਰਤਾ ਪੰਜਾਬ ਸਾਰਾ। ਤੇ ਹੁਣ ਉਹ ਕਹਿੰਦੇ ਕਰੋੜਪਤੀ। ਕਾਹਨਾ ਕਰੋੜਪਤੀ ਬਣਾਉਣਾ ਹੈਗਾ? ਖਜ਼ਾਨੇ 'ਚ ਪੈਸਾ ਹੈਗਾ ਕੋਈ? ਗੱਲਾਂ ਹਰ ਜਗ੍ਹਾ। ਮੇਰੀ ਇੱਕ ਗੱਲ ਸੁਣੋ, ਹਰ ਜਗ੍ਹਾ ਚੁਟਕਲੇ ਸੁਣਾ ਕੇ ਨਹੀਂ ਗੱਲਾਂ ਚੱਲਦੀਆਂ। ਜਿੱਥੇ ਦੇਖਦਾ ਉੱਥੇ ਚੁਟਕਲੇ ਸੁਣਨ ਲੱਭਦਾ। ਇੱਕ ਬੰਦਾ ਦੇਖਿਆ, ਇੱਕ ਫਲਾਨਾ ਦੇਖਿਆ, ਇਦਾਂ ਨਹੀਂ ਗੱਲਾਂ ਚੱਲਦੀਆਂ। ਕੰਮ ਕਰਨੇ ਪੈਂਦੇ ਆ। ਅਸੀਂ ਪਾਕਿਸਤਾਨ ਦੇ ਵਿੱਚੋਂ ਧੱਕੇ ਖਾ ਕੇ ਆਏ, ਇੱਥੇ ਆ ਕੇ ਦਿਹਾੜੀਆਂ ਕਰਕੇ 5-5 6-6 ਦਿਨ ਭੁੱਖੇ ਰਹਿ ਕੇ ਤਾਂ ਇੱਕ ਮਰਲਾ ਖਰੀਦਿਆ। ਅੱਜ ਅਸੀਂ ਇਹਨਾਂ ਨੂੰ ਦੇ ਦਈਏ? ਕਿਉਂ? ਅਸੀਂ ਮਾਰਾਂਗੇ ਵੀ ਤਾਂ ਮਰਾਂਗੇ ਵੀ। ਠੀਕ ਹੈ ਨਾ? ਅਸੀਂ ਹਰ ਜਗ੍ਹਾ ਤਿਆਰ ਹਾਂ, ਜਿੱਥੇ ਮਰਜ਼ੀ ਆ ਜਾਵੇ। ਅੱਛਾ ਬਜ਼ੁਰਗੋ, ਇਸ ਗੱਲ ਦਾ ਜਵਾਬ ਦਿਓ। ਉਹ ਕਹਿੰਦੇ ਨੇ ਕਿ ਆਪਾਂ ਭਵਿੱਖ ਨੂੰ ਦੇਖ ਕੇ ਪਾਲਿਸੀ ਬਣਾ ਰਹੇ ਹਾਂ, ਭਵਿੱਖ 'ਚ ਲੋੜ ਹੈ ਇਸ ਚੀਜ਼ ਦੀ। ਕਿੱਥੇ ਲੋੜ ਆ? ਕਿਹੜੀ ਜਗ੍ਹਾ? ਸਾਡੇ ਪਿੰਡ ਦੇ ਵਿੱਚ ਇੰਨਾ ਪਿੰਡ ਵਿਹਲਾ ਪਿਆ, ਇੰਨੀਆਂ ਕੋਠੀਆਂ ਬੰਦ ਪਈਆਂ। ਲੈਣ ਤਾਂ ਖਰੀਦੋ ਤਾਂ ਕਿਉਂ ਨਹੀਂ ਖਰੀਦਦਾ? ਭਗਵੰਤ ਮਾਨ ਆ ਕੇ ਲਵੇ ਤਾਂ ਦੇਵੇ ਪੈਸੇ, ਕਿਉਂ ਨਹੀਂ ਦਿੰਦਾ? ਇਹ ਸਾਡੀਆਂ ਜਿੱਥੇ ਅਸੀਂ ਆਪਾਂ ਰੋਟੀ ਕਮਾ ਕੇ ਖਾਂਦੇ ਆ, ਅਸੀਂ ਕਿੱਥੇ ਨੂੰ ਜਾਵਾਂਗੇ? ਜੀ ਇੱਧਰ ਹੀਰਾਂ ਦੀ ਜ਼ਮੀਨ ਇਹਨਾਂ ਨੇ ਮਿਊਨਿਸਪਲ ਕਮੇਟੀ 'ਚ ਆ ਗਈ। ਮਿਊਨਿਸਪਲ ਕਮੇਟੀ ਨੇ ਇੰਪਰੂਵਮੈਂਟ ਟਰਸਟ ਨੂੰ ਭੇਜ ਦਿੱਤੀ। ਪੰਚਾਇਤ ਦੀ ਜ਼ਮੀਨ 31 ਕਿੱਲੇ ਉਹ ਹਜੇ ਅੱਧੀ ਖਾਲੀ ਪਈ ਆ। 31 ਕਿੱਲਿਆਂ ਚੋਂ ਹੀ 15 ਕਿੱਲੇ ਡਿਵੈਲਪ ਹੋਏ ਆ, 15 ਕਿੱਲੇ ਖਾਲੀ ਪਏ ਆ। ਉਹ ਸ਼ਹਿਰ ਦੇ ਵਿੱਚ ਆ। ਉਹਨਾਂ ਦੇ ਵਾਕ ਡਿਸਟੈਂਸ ਤੇ ਹਸਪੀਟਲ ਆ, ਵਾਕ ਡਿਸਟੈਂਸ ਤੇ ਸਰਕਾਰੀ ਸਕੂਲ ਆ। ਇਹ ਕਹਿੰਦੇ ਸਕੂਲ ਬਣਾਉਣੇ ਆ, ਹਸਪਤਾਲ ਬਣਾਉਣੇ ਆ। ਉੱਥੇ ਹੈਗਾ ਹੀ ਆ। ਉਹ ਤਾਂ ਵੇਚ ਲਓ ਪਹਿਲਾਂ। ਵਿਕਦੇ ਨਹੀਂ।
ਇਹਨਾਂ ਵੇਚਣ ਦਾ ਉਹ ਜੇ ਫਿਰ ਜੇਕਰ ਉਹਨੂੰ Requirement ਹੀ ਹੈ ਨਹੀਂ। ਜੀ ਜੇਕਰ ਰਿਕੁਆਇਰਮੈਂਟ ਦੇ ਨਹੀਂ ਹੈ, ਜੇਕਰ ਲੋਕ ਨਹੀਂ ਹੈ ਉਹਨਾਂ ਚੀਜ਼ਾਂ ਨੂੰ ਖਰੀਦਣ ਦੇ ਲਈ, ਫਿਰ ਕੌਣ ਪਿੱਛੋਂ ਇਹਨਾਂ ਨੂੰ ਇਹ ਚੀਜ਼ ਦੀ ਸ਼ਹਿ ਦੇ ਰਿਹਾ ਵੀ ਭਾਈ ਇਦਾਂ ਕਰੋ, ਉਹ ਪਾਲਿਸੀ ਦਿੱਲੀ ਵਾਲੇ ਬਣਾਓ? ਉੱਜੜ ਕੇ ਆ ਗਏ ਉੱਥੋਂ, ਦਿੱਲੀ ਵਾਲਿਆਂ ਨੇ ਮਾਰੇ ਛਿੱਤਰ ਕੇਜਰੀਵਾਲ ਦੇ, ਉਹਦੇ ਦਿੱਲੀ ਵਾਲੇ ਵੀ ਛਸੋਦੀਏ ਕਿਉਂ? ਕੀ ਸਿਰਫ ਪੈਸਾ ਕਮਾਉਣਾ ਇਸ ਪਿੱਛੇ ਮੰਤਵ? ਹੋਰ ਕਿਉਂ ਨਹੀਂ ਕਮਾਉਣਾ? ਤੁਹਾਨੂੰ ਕਰੋੜਪਤੀ ਨਹੀਂ ਸਾਨੂੰ ਬਣਾਉਣਾ, ਉਹਨਾਂ ਨੇ ਸਾਨੂੰ ਰੋਡਪਤੀ ਬਣਾਉਣਾ, ਕੱਕਾ ਕੱਟ ਦੇਣਾ ਨਾਲੋਂ, ਕੱਕਾ ਕੱਟ ਦੇਣਾ, ਰੋਡਪਤੀ ਬਣਾਉਣਗੇ ਪੰਜਾਬ ਦੇ ਲੋਕਾਂ ਨੂੰ ਉਹ। ਬਣਾਉਣੀ ਉੱਥੇ ਸਾਨੂੰ ਰੱਖਣਾ ਇਹਨਾਂ ਨੇ। ਹਾਂਜੀ, ਜਿਹੜੀ ਕਲੋਨੀਆਂ ਬਣਾਉਣ ਨੂੰ ਫਿਰਦੇ ਉੱਥੇ ਸਾਨੂੰ ਡੱਬੇ ਲੈ ਕੇ ਇਹਨਾਂ ਨੇ ਫਰਾਉਣਾ। ਠੀਕ ਆ, ਇਹ ਪਿੰਡਾਂ ਦੇ ਪਿੰਡ ਬਰਬਾਦ ਹੋ ਜਾਣੇ ਪਿੰਡ ਦੇ ਪਿੰਡ ਬਰਬਾਦ ਹੋ ਕੱਲੇ ਜਾਣੇ ਆ। ਕੱਲੇ ਜ਼ਿਮੀਂਦਾਰ ਨਹੀਂ ਬਰਬਾਦ ਹੋਊਗੇ। ਭਾਈ ਆਪਾਂ ਜਦੋਂ ਦੇਖਦੇ ਆ ਨਾ, ਜਦੋਂ ਮੋਹਾਲੀ ਏਰੀਏ ਦੀ ਗੱਲ ਕਰਦੇ ਆ, ਉੱਥੇ ਅੱਜ ਕੱਲ ਕਿਸਾਨਾਂ ਦੀਆਂ ਵੀਡੀਓਜ਼ ਆ ਰਹੀਆਂ ਨੇ, ਵਿਚਾਰੇ ਮਜ਼ਦੂਰੀ ਕਰ ਰਹੇ ਨੇ ਜਾਂ ਸਟਰੀਟ ਵੈਂਡਰ ਬਣੇ ਹੋਏ ਨੇ, ਉਹ ਰੋ ਰੋ ਕੇ ਦੱਸਦੇ ਨੇ ਵੀ ਭਾਈ ਸਾਨੂੰ ਪੈਸੇ ਮਿਲੇ, ਨੋ ਡਾਊਟ ਬਹੁਤ ਮਿਲੇ, ਪਰ ਸਾਡੇ ਤੋਂ ਸਾਂਭੇ ਹੀ ਨਹੀਂ ਗਏ ਕਿਉਂਕਿ ਸਾਨੂੰ ਹੋਰ ਕੋਈ ਕੰਮ ਹੀ ਨਹੀਂ ਸੀ ਆਉਂਦਾ ਖੇਤੀ ਤੋਂ ਇਲਾਵਾ। ਫਿਰ ਤੁਹਾਨੂੰ ਕੀ ਲੱਗਦਾ ਹੈ ਜੇਕਰ ਸਾਨੂੰ ਤਾਂ ਮਿਲਣਾ ਵੀ ਕੁਝ ਨਹੀਂ, ਸਾਨੂੰ ਤਾਂ ਮਿਲਣਾ ਵੀ ਕੁਝ ਨਹੀਂ, ਮੁਫਤ ਜ਼ਮੀਨ ਖੋ ਰਹੇ ਆ। ਕਿੱਦਾਂ ਦੇਖੋ ਅੰਧ ਵਿਸ਼ਵਾਸ ਦੇ ਲੱਗੇ ਫਲਾਉਣ, ਇਹ ਕਿੱਦਾਂ ਲੋਕਾਂ ਨੂੰ ਅੱਖਾਂ ਦੇ ਵਿੱਚ ਮਿਰਚਾਂ ਦੀਆਂ ਮੁੱਠਾਂ ਭਰ ਲੱਗੇ ਅੱਛਾ ਬਜ਼ੁਰਗੋ, ਉਹ ਕਹਿੰਦੇ ਨਾ ਯੂਟਿਊਬਰਾਂ ਨੂੰ, ਇਨਫਲੂਐਂਸਰਾਂ ਨੂੰ ਪੈਸੇ ਦੇ ਕੇ ਪ੍ਰਮੋਸ਼ਨ ਕਰਾ ਰਹੇ ਨੇ ਵੀ ਲੋਕਾਂ ਨੂੰ ਦੱਸੋ ਪਾਲਿਸੀ ਬਹੁਤ ਚੰਗੀ ਹੈ। ਉਹ ਸਾਰੇ ਚੈਨਲਾਂ ਤੇ ਚੱਲਦਾ ਹੀ ਇਹ ਆ, ਪਾਲਿਸੀ ਬਹੁਤ ਚੰਗੀ ਆ। ਤੇ ਫਿਰ ਸਵਾਲ ਕਿਉਂ ਨਹੀਂ ਕਰਦਾ ਉਹਨਾਂ ਨੂੰ? ਯੂਟਿਊਬਰ ਨਹੀਂ, ਜਿੰਨੇ ਸਰਕਾਰ ਦੇ ਤੁਹਾਡੇ ਕਰਿੰਦੇ ਆ ਨਾ, ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਸੰਤਰੀ, ਜਿੰਨੇ ਵੀ ਅਹਿਲਕਾਰ ਮਾੜੇ ਮੋਟੇ ਛੋਟੇ ਮੋਟੇ ਜੋ ਵੀ ਹੈਗੇ ਆ, ਉਹ ਸਾਰੇ ਇਹੀ ਪ੍ਰਚਾਰ ਕਰੀ ਜਾਂਦੇ ਆ। ਜੇ ਉਹਨਾਂ ਦੀ ਜ਼ਮੀਨ ਆ ਜਾਵੇ ਉਹ ਦੇ ਦੇਣਗੇ ਵਿੱਚ? ਉਹਨਾਂ ਨੇ ਤਾਂ ਜ਼ਮੀਨਾਂ ਸਾਈਡ ਤੇ ਲਈਆਂ ਆ, ਉਹਨਾਂ ਦੀ ਕਿਸੇ ਦੀ ਜ਼ਮੀਨ ਆਉਂਦੀ ਹੋਵੇ ਉਹਨੇ ਨਾ ਕਰਨੀ ਆ, ਕਿਸੇ ਦੀ ਵੀ ਜ਼ਮੀਨ ਉਹਨਾਂ ਦੀ ਜ਼ਮੀਨ ਹੈ ਹੀ ਨਹੀਂ ਆ, ਜ਼ਮੀਨ ਇੱਥੇ ਦੀ ਆ ਲੋਕਾਂ ਦੀ। ਭਗਵੰਤ ਮਾਨ ਨੂੰ ਕਹੇ ਕਿ ਉਹਨੂੰ ਕਹੇ ਆਪਣੇ ਪਿੰਡ ਤੋਂ ਸ਼ੁਰੂ ਕਰਾਵੇ ਪਹਿਲਾਂ, ਫੇਰ ਪਤਾ ਲੱਗੂਗਾ ਉਹਨਾਂ ਦੇ ਪਿੰਡ ਦੇ ਕਰਦੇ, ਸ਼ੁਰੂਆਤ ਆਪਣੇ ਪਿੰਡ ਤੋਂ ਕਰੇ। ਅੱਛਾ, ਇੱਕ ਹੋਰ ਕਹਿ ਰਹੇ ਸੀ ਬਾਪੂ ਜੀ, ਕਹਿੰਦੇ 160 ਤੋਂ ਜ਼ਿਆਦਾ ਪਿੰਡਾਂ ਦੇ ਸਰਪੰਚ ਆਏ, ਉਹਨਾਂ ਨੇ ਸਾਡੇ ਨਾਲ ਸਹਿਮਤੀ ਜਤਾਈ। ਬਿਲਕੁਲ ਗਲਤ ਗੱਲ ਆ। ਅਸੀਂ ਵੀ ਗਏ ਸੀ, ਸਾਨੂੰ ਉਹਨਾਂ ਨੇ ਲੈਣ ਨੂੰ ਹੀ ਮਨਾ ਕਰਤਾ ਵੀ ਇਹ ਗੱਲ ਸੁਣਨ ਤੋਂ ਮਨਾ ਕਰਤਾ। ਅਸੀਂ ਚੰਡੀਗੜ੍ਹ ਗਏ ਇੱਥੋਂ ਖਰਚਾ ਕਰਕੇ, ਕੱਲ ਗਏ ਆ, ਪਰਸੋਂ ਗਏ ਆ, ਉਹਨਾਂ ਨੇ ਸਾਨੂੰ ਸਾਡੀ ਗੱਲ ਸੁਣਨ ਤੋਂ ਮਨਾ ਕਰਤਾ। ਕਹਿੰਦੇ ਨਹੀਂ ਜੀ ਤੁਹਾਨੂੰ ਨਹੀਂ ਅਸੀਂ ਅੰਦਰ ਲੈਣਾ। ਵੀ ਸਾਡੇ ਨਾਲ ਬੰਦੇ ਸੀਗੇ ਵੀ ਬਹਿਸ ਕਰਨੀ ਸੀ, ਉਹਨਾਂ ਨੇ ਕਿਹਾ ਵੀ ਇੱਥੇ ਉਹਨਾਂ ਨਾਲ ਬਹਿਸ ਹੋ ਚੁੱਕੀ ਸੀ ਮੇਅਰ ਹਾਊਸ ਦੇ ਵਿੱਚ। ਉਹੀ ਬੰਦਾ ਆਇਆ ਸੀਗਾ ਜਿਹੜਾ ਇਹਨਾਂ ਦੀ ਸਰਕਾਰ ਦਾ ਇੱਕ ਚਮਚਾ ਆ, ਉਹਦਾ ਲੱਕੀ ਰੰਧਾਵੇ ਨੇ ਸਾਨੂੰ ਮਨਾ ਕਰਤਾ, ਤੁਸੀਂ ਨਹੀਂ ਜਾ ਸਕਦੇ, ਤੁਹਾਡਾ ਨਾਂ ਹੈ ਨਹੀਂ ਵਿੱਚ। ਜੀ ਕੀ ਕਹਿੰਦੇ ਹੋ ਤੁਸੀਂ? ਮੈਂ ਤੁਹਾਡੇ ਚੈਨਲ ਰਾਹੀਂ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਟੈਕਨੀਕਲ ਗੱਲ ਸ਼ੇਅਰ ਕਰਨ ਲੱਗਾ ਹਾਂ। ਹਾਂਜੀ, ਕਿ ਪੂਰੇ ਦੇਸ਼ ਦੇ ਵਿੱਚ ਜੇ 100 ਕਿੱਲਾ ਜ਼ਮੀਨ ਹੈ ਕਿਸੇ ਸਟੇਟ ਦੇ ਵਿੱਚ, ਤਾਂ ਸਿਰਫ 20% ਜਿਹੜਾ ਹੈ ਨਾ ਉਹ ਸ਼ਹਿਰੀਕਰਨ ਹੈ। ਪੰਜਾਬ ਆਲਰੇਡੀ 31% ਸ਼ਹਿਰੀਕਰਨ ਦੇ ਉੱਤੇ ਖੜਾ। ਮਤਲਬ ਅਸੀਂ ਵੈਸੇ ਹੀ ਜਿਹੜੀ ਹਾਂਜੀ ਦੇਸ਼ ਨਾਲੋਂ ਤਾਂ 11% ਐਵਰੇਜ ਹੈ ਜ਼ਿਆਦਾ। ਸਾਡੀ ਕਿਸਾਨੀ ਤਾਂ ਵੈਸੇ ਹੀ ਅੰਡਰ ਥ੍ਰੈਟ ਹੈ ਕਿਉਂਕਿ ਸਾਡੀ ਜ਼ਮੀਨ ਸਾਡੇ ਕੋਲ ਥੋੜੀ ਹੈ, ਸ਼ਹਿਰੀਕਰਨ ਵੱਧਦਾ ਜਾ ਰਿਹਾ। ਬਈ ਪੰਜਾਬ ਦੇ ਨਾਲ ਇਹ ਕਿਉਂ ਧੱਕਾ ਕੀਤਾ ਜਾ ਰਿਹਾ? ਜੇ ਸ਼ਹਿਰੀਕਰਨ ਕਰਨਾ ਤਾਂ ਬਾਕੀ ਸਟੇਟਾਂ 'ਚ ਕਰੋ ਜਾ ਕੇ। ਬਾਕੀ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਕਿਉਂ ਨਹੀਂ ਕਰ ਰਹੀਆਂ? ਇਸੇ ਕਰਕੇ ਕਰ ਰਹੀਆਂ ਕਿ ਜਿਹੜਾ ਸ਼ਹਿਰੀਕਰਨ ਹੈ ਅੰਧਾ ਧੁੰਦ ਨਹੀਂ ਕੀਤਾ ਜਾ ਸਕਦਾ। ਅਗਰ ਪੰਜਾਬ ਦੇ ਨਾਲ ਇਹ ਐਕਟ ਲਾਗੂ ਹੋ ਗਿਆ, ਸਾਡੀ ਜਿਹੜੀ ਐਗਰੀਕਲਚਰ ਪ੍ਰੋਡਕਸ਼ਨ ਘਟ ਜਾਏਗੀ, ਸਾਡੀ ਜਿਹੜੀ ਕਿਸਾਨੀ ਹੈ ਅੰਡਰ ਥ੍ਰੈਟ ਆ ਜਾਏਗੀ। ਵੈਸੇ ਹੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਨੂੰ ਬੁਰੀ ਨਿਗਾਹ ਲੱਗੀ ਹੈ, ਕਿਸਾਨ ਅੰਦੋਲਨ ਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋਇਆ। ਇਸ ਲਈ ਇਹ ਜਿਹੜਾ ਬਿੱਲ ਹੈ ਇਹ ਬਿਲਕੁਲ ਕਿਸਾਨ ਵਿਰੋਧੀ ਬਿੱਲ ਹੈ ਔਰ ਦਿੱਲੀ ਦੇ ਇਸ਼ਾਰਿਆਂ ਦੇ ਉੱਤੇ ਇਹ ਕੀਤਾ ਜਾ ਰਿਹਾ। ਕਾਰਨ ਕੀ ਹੈ? 2027 ਦੇ ਵਿੱਚ ਉਹਨਾਂ ਨੇ ਚੁਣਾਵੀ ਚੰਦਾ ਇਕੱਠਾ ਕਰਨਾ ਹੈ। ਤੁਸੀਂ ਕਿਸਾਨ ਹੋ ਜੀ? ਮੈਂ ਕਿਸਾਨ ਨਹੀਂ ਹਾਂ, ਮੈਂ ਵੈਸੇ ਖੁਦ ਪੱਤਰਕਾਰ ਹੈਗਾ। ਅੱਛਾ ਜੀ। ਪਰ ਮੈਂ ਡਿਫਰੈਂਟ ਕਿਸਮ ਦੀ ਪੱਤਰਕਾਰਿਤਾ ਕਰਦਾ। ਮੈਂ ਕਿਉਂਕਿ ਇਸ ਮੁੱਦੇ ਦੇ ਵਿੱਚ ਪੰਜਾਬੀ ਕਿਸਾਨੀਅਤ ਦੇ ਨਾਲ ਖੜਾ। ਬਿਲਕੁਲ ਸਰਕਾਰ ਜਿਹੜੀ ਵੀ ਮਰਜ਼ੀ ਹੋਵੇ, ਜੇ ਕਿਸਾਨ ਵਿਰੋਧੀ ਕੋਈ ਉਹਦਾ ਸਟੈਪ ਆਂਦਾ ਤੇ ਉਹ ਇਕੱਲਾ ਕਿਸਾਨ ਨੂੰ ਨੁਕਸਾਨ ਨਹੀਂ ਹੈ, ਪੂਰੇ ਦੇਸ਼ ਨੂੰ ਨੁਕਸਾਨ ਹੈ। ਕਿਉਂਕਿ ਇਹੀ ਜਿਹੜੀ ਧਰਤੀ ਹੈ, ਆਲੂ ਵੀ ਇਹੀ ਦਿੰਦੀ ਹੈ, ਕਣਕ ਵੀ ਇਹੀ ਦਿੰਦੀ, ਝੋਨਾ ਵੀ ਇਹੀ ਦਿੰਦੀ ਹੈ, ਮੱਕੀ ਵੀ ਇਹੀ ਦਿੰਦੀ ਹੈ। ਸੋ ਮਤਲਬ ਕੱਲਾ ਕਿਸਾਨੀ ਨੁਕਸਾਨ ਨਹੀਂ ਹੈ, ਪੂਰੇ ਦੇਸ਼ ਦੇ ਜਿਹੜੇ ਵਸਿੰਦਿਆਂ ਦਾ ਨੁਕਸਾਨ ਹੈ। ਇਹ ਪਾਲਿਸੀ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਕਿਉਂਕਿ ਇਹ ਦਿੱਲੀ ਦੇ ਇਸ਼ਾਰਿਆਂ ਦੇ ਉੱਤੇ ਕੰਮ ਹੋ ਰਿਹਾ ਔਰ ਉਹਨਾਂ ਨੂੰ 2027 ਦੇ ਵਿੱਚ ਪੈਸਾ ਚਾਹੀਦਾ ਹੈ ਚੁਣਾਵ ਦੇ ਲਈ। ਇਸ ਲਈ ਉਹ ਪ੍ਰਾਈਵੇਟ ਬਿਲਡਰਸ ਨੂੰ ਲੈ ਕੇ ਆ ਰਹੇ। ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਸ਼ੇਅਰ ਕਰਨਾ ਚਾਹੁੰਦਾ ਹਾਂ। ਸੈਂਟਰਲ ਗਵਰਨਮੈਂਟ ਨੇ 2013 'ਚ ਲੈਂਡ ਪੂਲਿੰਗ ਐਕਟ ਬਣਾਇਆ। ਹਾਂਜੀ, ਉਹੀ ਅਕਾਲੀ ਦਲ ਲੈ ਕੇ ਆਈ ਸੀ। ਅਕਾਲੀ ਦਲ ਉਹੀ ਲੈ ਕੇ ਆਇਆ ਸੀ। ਭਾਜੀ ਸੁਣਨ ਵਾਲੀ ਗੱਲ ਹੈ, ਇਸ ਸਰਕਾਰ ਨੇ ਚੁੱਪ ਚਪੀਤੇ
ਉਹ ਲੈਂਡ ਪੂਲਿੰਗ ਐਕਟ ਨੂੰ ਪਿੱਛੇ ਸਿੱਟ ਦਿੱਤਾ ਤੇ ਪੰਜਾਬ ਲੈਂਡ ਪੂਲਿੰਗ ਐਕਟ 1993 ਲਾਗੂ ਕਰ ਦਿੱਤਾ, ਜਿਹਦੇ ਵਿੱਚ ਇਹ ਹੈ ਕਿ ਕੋਈ ਬੰਦਾ ਸਰਕਾਰ ਨੂੰ ਕੁਐਸਚਨ ਨਹੀਂ ਕਰ ਸਕਦਾ। ਸਹੀ ਗੱਲ। ਨੰਬਰ 2 ਜਿਹੜੀ ਕਮੇਟੀ ਬਣਦੀ ਹੈ, ਇਹ ਲੈਂਡ ਪੂਲਿੰਗ ਐਕੁਜੀਸ਼ਨ ਦੀ ਕਮੇਟੀ ਬਣਦੀ ਹੈ, ਉਹ 'ਚ ਮੁੱਖ ਮੰਤਰੀ ਸਟੇਟ ਦਾ, ਹਲਕੇ ਦਾ MLA, ਚੀਫ ਸੈਕਟਰੀ ਔਰ ਇੱਕ ਸਰਪੰਚ ਹੁੰਦਾ ਹੈ। ਔਰ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਹੈ, ਮੈਂ ਤਾਂ ਹੈਰਾਨ ਆ, ਸਾਡੇ ਇੰਨੇ ਵਧੀਆ ਮੁੱਖ ਮੰਤਰੀ ਸਾਹਿਬ, ਉਹਨਾਂ ਨੂੰ ਕੀ ਹੋ ਗਿਆ? ਇੱਕ ਸਾਡਾ ਚੀਫ ਸੈਕਟਰੀ ਹੈ, ਇਹ ਅਧਿਕਾਰ ਚੀਫ ਸੈਕਟਰੀ ਤੋਂ ਚਲੇ ਗਏ ਨਾ, ਹੁਣ ਮੁੱਖ ਮੰਤਰੀ ਸਾਹਿਬ ਨੇ ਆਪ ਵਿਧਾਨ ਸਭਾ ਉਹਦੇ ਮੀਟਿੰਗ ਦੇ ਵਿੱਚ ਮੈਂ ਤੁਹਾਡੇ ਚੈਨਲ ਰਾਹੀਂ ਇਹੀ ਦੱਸਣਾ ਚਾਹੁੰਦਾ ਹੈ ਕਿ ਮੁੱਖ ਮੰਤਰੀ ਇਲੈਕਟਿਡ ਨੁਮਾਇੰਦਾ ਹੈ। ਮੁੱਖ ਮੰਤਰੀ ਪੇਨ ਨੂੰ ਜ਼ਿਆਦਾ ਸਮਝਦਾ ਹੈ, ਚੀਫ ਸੈਕਟਰੀ ਨੂੰ ਇੰਨਾ ਕੁਝ ਗਿਆਨ ਨਹੀਂ ਹੈ, ਕਿਉਂਕਿ ਉਹ ਤਾਂ ਜ਼ਮੀਨੀ ਆਦਮੀ ਹੈ। ਮੁੱਖ ਮੰਤਰੀ ਤਾਂ ਜ਼ਮੀਨ ਤੋਂ ਉੱਠਿਆ ਹੈ, ਚੀਫ ਸੈਕਟਰੀ ਪੇਪਰ ਦੇ ਕੇ ਪਾਸ ਹੋ ਕੇ ਲੱਗਾ ਹੈ। ਇਸ ਜਿਹੜੀ ਕਮੇਟੀ ਬਣੀ ਹੈ ਹਾਈ ਪਾਵਰ ਕਮੇਟੀ, ਉਹਦੇ ਵਿੱਚ ਚੀਫ ਸੈਕਟਰੀ, ਕੋਈ MLA ਨਹੀਂ, ਕੋਈ ਸਰਪੰਚ ਨਹੀਂ, ਕੋਈ ਮੁੱਖ ਮੰਤਰੀ ਨਹੀਂ, ਇੱਕ ਦਿੱਲੀ ਦੀ ਲੇਡੀ ਜਿਹਨਾਂ ਪੰਜਾਬ ਨਾਲ ਕੋਈ ਸਰੋਕਾਰ ਨਹੀਂ, ਇੱਕ ਦਿੱਲੀ ਦਾ ਵਪਾਰੀ ਔਰ ਚੌਥਾ ਆਦਮੀ UP ਤੋਂ। ਹੁਣ ਮੈਨੂੰ ਤੁਸੀਂ ਦੱਸੋ, ਹਾਈ ਪਾਵਰ ਕਮੇਟੀ ਜਿਹੜੀ ਪੰਜਾਬ ਦੇ ਲਈ ਫੈਸਲੇ ਲੈਂਦੀ ਹੈ, ਜੇ ਬੰਦੇ ਹੀ ਬਾਹਰ ਲਏ ਆ ਤਾਂ ਉਹਨਾਂ ਨੇ ਕੀ ਫੈਸਲਾ ਲੈਣਾ? ਤੁਹਾਡਾ ਨਾਮ ਜੀ? ਮੇਰਾ ਅਜੇ ਸ਼ਾਰਦਾ ਜੀ। ਅਜੇ ਸ਼ਾਰਦਾ ਜੀ, ਬਹੁਤ ਬਹੁਤ ਚੰਗੀ ਜਾਣਕਾਰੀ ਤੁਸੀਂ ਦਿੱਤੀ। ਇਹ ਜਰਨਲਿਸਟ ਜੀ ਨੇ, ਅਸੀਂ ਇਹਨਾਂ ਤੋਂ ਬਹੁਤ ਕੁਝ ਸਿੱਖਾਂਗੇ, ਬਹੁਤ ਕੁਝ ਉਹਨਾਂ ਨੇ ਚੰਗਾ ਦੱਸਿਆ। ਹੁਣ ਮੈਂ ਚਾਹੁੰਦਾ ਵੀ ਆਪਾਂ ਧਰਾਤਲ ਤੇ ਲੋਕਾਂ ਦੇ ਕੋਲੋਂ ਹੀ ਜਾਣ ਲਈਏ, ਹੋਰ ਜਿਹੜੇ ਲੋਕ ਨੇ ਇਹਨਾਂ ਤੋਂ ਜਾਣ ਲੈਂਦੇ ਆ। ਕੀ ਲੱਗਦਾ ਤੁਹਾਨੂੰ ਜੀ ਇਹ ਪਾਲਿਸੀ ਦੇ ਬਾਰੇ? ਵੈਸੇ ਜੇ ਆਪਾਂ ਤਕਨੀਕੀ ਤੌਰ ਤੇ ਗੱਲਾਂ ਤਾਂ ਕਰੀ ਜਾਂਦੇ ਆ, ਤੁਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਦਾਂ ਕਿ ਕਹੇ ਸੁਣੇ ਹੀ ਲੱਗ ਰਿਹਾ ਤੁਹਾਨੂੰ ਵੀ ਮਾੜੀ ਹੈ? ਅਸੀਂ ਕਿਹਾ ਸੁਣਾ ਨਹੀਂ, ਅਸੀਂ BK ਦੁਆਬਾ ਨਾਲ ਸੰਬੰਧਿਤ ਆ, ਕਿਸਾਨ ਵੀ ਆ, ਅਸੀਂ ਯੂਨੀਅਨ ਨਾਲ ਵੀ ਸੰਬੰਧ ਰੱਖਦੇ ਆ। ਠੀਕ ਹੈ। ਮਨਜੀਤ ਰਾਏ ਦਾ ਮੈਂ ਸਗਾ ਚਾਚਾ ਆ। ਠੀਕ ਹੈ। ਤੇ ਅਸੀਂ ਜ਼ਮੀਨ ਬਿਲਕੁਲ ਨਹੀਂ ਦੇਣੀ, ਮੇਰੇ ਕੋਲ ਸਾਰੇ 3 ਕਿੱਲੇ ਜ਼ਮੀਨ ਦੇ ਆ। ਅੱਛਾ ਜੀ। ਹਾਂਜੀ। ਤੇ ਹੋਰ ਕੋਈ ਕਿੱਤਾ ਆਉਂਦਾ? ਇੱਕ ਮਿੰਟ ਲਈ ਆਪਾਂ ਇਹ ਸੋਚ ਲਈਏ ਕਿ ਜ਼ਮੀਨ ਲੈ ਗਏ, ਤੁਹਾਨੂੰ ਹੋਰ ਕੋਈ ਕਿੱਤਾ ਆਉਂਦਾ? ਮਤਲਬ ਹੀ ਨਹੀਂ ਜੀ, ਅਸੀਂ ਖੇਤੀ ਤੋਂ ਇਲਾਵਾ ਹੋਰ ਕੀਤਾ ਹੀ ਨਹੀਂ। ਅੱਛਾ, ਤੁਹਾਨੂੰ ਕੋਈ ਹੋਰ ਨਹੀਂ ਜੀ, ਨਹੀਂ ਜੀ। ਇਹੀ ਸਰ ਕਰਨਾ ਕਾਹਦੇ ਨਾਲ ਕਿੱਤਾ? ਹੋਰ ਕਿਤੇ ਬਹੁਤ ਹੋ ਕਰਨੇ ਨੂੰ, ਦੇਣਾ ਕੀ ਹੈ ਇਹਨਾਂ ਨੇ? ਕਿੱਤਾ ਕਿੱਥੋਂ ਕਰਨਾ? ਪੈਸੇ ਨਾਲ ਤੋਂ ਬਿਨਾਂ ਤਾਂ ਸੜਕ ਨਹੀਂ ਪਾਰ ਹੁੰਦੀ, ਕਾਹਦੇ ਨਾਲ ਕਿੱਤਾ ਕਰਾਉਂਗੇ ਤੁਸੀਂ? ਸਹੀ ਗੱਲ ਹੈ, ਸਹੀ ਗੱਲ ਹੈ ਜੀ। ਇਹ ਤਾਂ ਚੋਰਾਂ ਠੱਗਾਂ ਵਾਂਗੂ ਜ਼ਮੀਨ ਖਿੱਚਣ ਲੱਗੇ ਆ ਕਿਸਾਨਾਂ ਕੋਲੋਂ। ਕਿਸਾਨ ਤਾਂ ਮਰ ਜਾਣਗੇ ਭੁੱਖੇ। ਫਿਰ ਭਗਵੰਤ ਮਾਨ ਦੀ ਤੁਸੀਂ ਕਿੱਦਾਂ ਦੀ ਜ਼ਿੰਮੇਵਾਰੀ ਦੇਖਦੇ ਹੋ? ਜੇ ਇੱਕ ਇਲੈਕਟਡ ਬੰਦਾ ਹੈ, ਜਿੱਦਾਂ ਪੱਤਰਕਾਰ ਸਾਹਿਬ ਸ਼ਾਰਦਾ ਜੀ ਨੇ ਵੀ ਗੱਲ ਕੀਤੀ ਹੈ ਕਿ ਇੱਕ ਇਲੈਕਟਡ ਬੰਦਾ ਹੋਵੇ, ਉਹ ਜਿਹੜੇ ਸਿਲੈਕਟਡ ਲੋਕ ਨੇ ਉਹਨਾਂ ਅੱਗੇ ਗੋਡੇ ਟੇਕ ਜਾਵੇ, ਜਿਹੜੇ ਦਿੱਲੀ ਤੋਂ ਹਾਰ ਚੁੱਕੇ ਨੇ ਉਹਨਾਂ ਦੀਆਂ ਮੰਨੀ ਜਾਵੇ ਸਾਰੀਆਂ। ਤਾਂ ਕੀ ਲੱਗਦਾ ਜਿਸ ਨੂੰ 92 ਸੀਟਾਂ ਦੇ ਕੇ ਜਿਤਾਇਆ ਸੀ ਕਿ ਉਹੀ ਭਗਵੰਤ ਮਾਨ ਲੱਗਦਾ ਹੁਣ? ਉਹਨਾਂ ਨੂੰ ਦਿੱਲੀ ਵਾਲਿਆਂ ਨੂੰ ਭਗਵੰਤ ਮਾਨ ਜੀ ਆਪਣੀ ਹਾਈ ਕਮਾਂਡ ਸਮਝਦੇ ਆ। ਉਹ ਹਾਰਿਆ ਬੰਦਾ ਕਾਹਦਾ ਹਾਈ ਕਮਾਂਡ ਹੁੰਦਾ? ਚੱਲਿਓ ਨਾਰ ਦਾ ਕੀ ਚਲਾਉਣਾ? ਉਹ ਤਾਂ ਚੱਲ ਕੇ ਆ ਗਿਆ, ਇੱਥੇ ਨੂੰ ਬੁਝਿਓ ਨਾਰ ਵਾ। ਫਿਰ ਤੂੰ ਹਜੇ ਜਗਦਾ ਨਾਰ ਵਾ, ਆਪਣੀ ਚਲਾ। ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਆਪਣੀ ਚਲਾਵੇ। ਦਿਮਾਗ ਕਿਉਂ ਨਹੀਂ? ਅੰਡਰ ਪ੍ਰੈਸ਼ਰ, ਦਿੱਲੀ ਵਾਲਿਆਂ ਦੇ ਅੰਡਰ ਪ੍ਰੈਸ਼ਰ ਆ ਉਹ, ਤੇ ਉਹ ਕਿਸਾਨਾਂ ਦਾ ਗਲ ਘੁੱਟ ਰਿਹਾ। ਇਹਨਾਂ ਤਾਂ ਸੋਚ ਚਾਹੀਦੀ ਆ, ਕਿਸਾਨ ਦਾ ਪੋਤਿਆਂ ਤੂੰ ਕਿਸਾਨਾਂ ਨੂੰ ਮਾਰੀ ਜਾਂਦਾ। ਸ਼ਾਰਦਾ ਜੀ ਮਰ ਜਾ, ਤੁਸੀਂ ਦੱਸਿਓ, ਇਹ ਇੱਕ ਤਰੀਕੇ ਨਾਲ ਕਹਿ ਲਈਏ ਆਪਾਂ ਵੀ ਇਹ ਵਾਹੀਯੋਗ ਜ਼ਮੀਨ ਹੈ, ਬਹੁਤ ਜ਼ਰਖੇਜ਼ ਜ਼ਮੀਨ ਹੈ। ਇੱਕ ਪੰਜਾਬ ਦੇ ਵਿੱਚ ਮਹਿਕਮਾ ਵੀ ਆ ਸਿੰਚਾਈ ਵਿਭਾਗ, ਜੇਕਰ ਜ਼ਮੀਨ ਨਾ ਵੀ ਹੋਵੇ, ਕੱਲਰ ਵੀ ਹੋਵੇ, ਉਸ ਨੂੰ ਵੀ ਸਿੰਚਾਈ ਯੋਗ ਬਣਾ ਕੇ ਉਸ ਤੇ ਖੇਤੀ ਕੀਤੀ ਜਾ ਸਕਦੀ ਹੈ। ਪਰ ਇਸ ਤਰੀਕੇ ਦੇ ਨਾਲ 2-2 3-3 ਫਸਲਾਂ ਦੇਣ ਵਾਲੀ ਜ਼ਮੀਨ, 4-4 ਫਸਲਾਂ ਦੇਣ ਵਾਲੀ ਜ਼ਮੀਨ ਜਦੋਂ ਜਾਊਗੀ ਤੇ ਕਿੱਦਾਂ ਦਾ ਥ੍ਰੈਟ ਦੇਸ਼ ਨੂੰ ਆਊਗਾ ਅਨਾਜ ਦੇ ਪੱਖੋਂ? ਦੇਖੋ ਜੀ, ਇਸ ਤਰ੍ਹਾਂ ਹੈਗਾ, ਸਾਡੇ ਕੋਲ 2% ਜ਼ਮੀਨ ਹੈ ਪੂਰੇ ਪੰਜਾਬ ਦੀ। ਅਗਰ ਆਪਾਂ ਰਕਬਾ ਦੇਖੀਏ ਤਾਂ ਸਿਰਫ 2% ਹੈ, ਤੇ ਪੰਜਾਬ ਜਿਹੜਾ ਦੇਸ਼ ਨੂੰ 36% ਕਣਕ ਦਿੰਦਾ। 2% ਜ਼ਮੀਨ ਦਾ ਮਾਲਕ 36% ਕਣਕ ਦਿੰਦਾ, 2% ਜ਼ਮੀਨ ਦਾ ਮਾਲਕ 34% ਝੋਨਾ ਦਿੰਦਾ, 31% ਗੰਨਾ ਦਿੰਦਾ। ਇਹ ਮੈਂ ਜੋ ਸਮਝਦਾ ਇਹ ਕੁਝ ਪੂੰਜੀਪਤੀਆਂ ਦੇ ਇਸ਼ਾਰੇ ਦੇ ਉੱਤੇ ਗੇਮ ਚੱਲ ਰਹੀ ਆ। ਤੁਸੀਂ ਇਹਨਾਂ ਨੂੰ ਸਵਾਲ ਪੁੱਛਿਆ, ਕਿਸਾਨ ਪੜ੍ਹਿਆ ਲਿਖਿਆ ਨਹੀਂ ਹੈ, ਪਰ ਕਿਸਾਨ ਦੀ ਜਿਹੜੀ ਨੌਲੇਜ ਹੈ ਉਹ ਇੱਕ ਪੜ੍ਹੇ ਲਿਖੇ ਨਾਲੋਂ ਬਹੁਤ ਜ਼ਿਆਦਾ ਹੈ। ਤਜਰਬਿਆਂ ਦੇ ਆਧਾਰ ਤੇ ਸਾਡਾ ਜਿਹੜਾ ਦੇਸ਼ ਹੈ ਉਹ ਕ੍ਰਿਸ਼ੀ ਪ੍ਰਧਾਨ ਦੇਸ਼ ਹੈ। ਇਹ ਲਾਗੂ ਕਰਕੇ ਦੇਖਣ ਤਾਂ ਕਿਉਂ ਨਹੀਂ BJP ਨੇ ਇਦਾਂ ਦੇ ਲਾਗੂ ਕੀਤੇ? ਉਹਨਾਂ ਨੂੰ ਪਤਾ ਇਹ ਅੱਗ ਹੈ, ਬਲਦੀ ਅੱਗ ਹੈ। ਹੱਥ ਨਹੀਂ ਪਾਉਣਾ ਚਾਹੁੰਦੇ। ਇਹ ਇਸ ਕਰਕੇ ਕਰ ਰਹੇ ਹੈ ਕਿਉਂਕਿ ਦਿੱਲੀ ਵਾਲਿਆਂ ਦੀ ਜਵਾਬਦੇਹੀ ਨਹੀਂ ਹੈ। ਜੀ ਸ਼ੁਕਰੀਆ। ਦਿੱਲੀ ਵਾਲਿਆਂ ਦੀ ਕੋਈ ਜਵਾਬਦੇਹੀ ਨਹੀਂ ਹੈ। ਉਹ ਜਿਤਨਾ ਹਾਰਨਾ ਉਹ ਹੋ ਚੁੱਕਾ ਉੱਥੇ। ਹੁਣ ਜਵਾਬਦੇਹੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਦੀ। 4 दिन की चांदनी फिर अंधेरी रात, लोगों ने ताज पहनाया है
ਔਰ ਲੋਕ ਹੀ ਜਾਣਦੇ ਆ ਕਿ ਕਿੱਦਾਂ ਤਾਜ ਲਾਇਆ ਜਾਂਦਾ ਹੈ। ਬਹੁਤ ਧੰਨਵਾਦ। ਸੋ ਅੰਤ ਦੇ ਵਿੱਚ ਇੱਕ ਵਾਰੀ ਮਤੇ ਦੇ ਰੂਪ 'ਚ ਤੁਸੀਂ ਸਾਰੇ ਇੱਕੋ ਵਾਰੀ 'ਚ ਦੱਸ ਦਿਓ ਜ਼ਮੀਨ ਦੇਣੀ ਹੈ ਕਿ ਨਹੀਂ। ਨਹੀਂ ਕਿਸੇ ਨੇ ਜ਼ਮੀਨ ਦੇਣੀ ਕਰੋੜਪਤੀ ਬਣਨਾ ਹੈ ਜਾਂ ਨਹੀਂ। ਜੈ ਜਵਾਨ ਜੈ ਕਿਸਾਨ। ਸੋ ਇਹ ਸਾਰੀ ਗੱਲਬਾਤ ਸੀ ਜੀ। ਸੋ ਇਹ ਸਾਰੀ ਗੱਲਬਾਤ ਸੀ, ਤੁਸੀਂ ਸੁਣ ਲਿਆ। ਲੈਂਡ ਪੂਲਿੰਗ ਪਾਲਿਸੀ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਹੈ, ਉਸ ਦੀ ਖਿਲਾਫਤ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੀ ਜਿਹੜੇ ਲੋਕ ਨੇ ਉਹ ਵੀ ਡਟ ਕੇ ਖੜ ਗਏ ਨੇ। ਹੁਣ ਸਰਕਾਰ ਨੂੰ ਸੋਚਣਾ ਬਣਦਾ ਹੈ ਕਿ ਜਿਹੜੀ ਪਾਲਿਸੀ ਅਸੀਂ ਚੰਗੀ ਕਹਿ ਕੇ ਪ੍ਰਚਾਰ ਰਹੇ ਹਾਂ ਉਹ ਕਿੰਨੀ ਕੁ ਚੰਗੀ ਹੈ। ਇਹ ਸਾਰਿਆਂ ਨੇ ਖੋਲ ਕੇ ਰੱਖ ਦਿੱਤੀ ਹੈ ਗੱਲ। ਕਿਸਾਨਾਂ ਨੂੰ ਸਿਰਫ ਕਿਸਾਨੀ ਆਉਂਦੀ ਹੈ, ਹੋਰ ਕੁਝ ਨਹੀਂ ਆਉਂਦਾ, ਤੇ ਇਹੀ ਉਹਨਾਂ ਦੀ ਮਹਾਨਤਾ ਵੀ ਹੈ, ਇਹੀ ਖਾਸੀਅਤ ਵੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਨਾਲ। ਆਪਣਾ ਪ੍ਰਤੀਕਰਮ ਜ਼ਰੂਰ ਸਾਂਝਾ ਕਰਿਓ। ਧੰਨਵਾਦ।